बड़ी वड्डी गिणती विच सिख कौम का नुकसान जिहड़ा इंडियन स्टेट ने किया। भाई हरदीप सिंह निज्जर का जिहड़ा कतल आ उस तो बाद विच भाई गुरपतवंत सिंह पन्नू उन्हां दे कतल की जदों साजिश बेनकाब हुई सारी दुनिया हिल के रह गई। जिस तरीके नाल अमेरिकन सिस्टम के बहुत सारे जिहड़े प्रतिनिधि ने अड्ड अड्ड जिहड़ियां उत्थों दी एजेंसियां दे नाल संबंधित ਵੱਡੇ ਅਹੁਦਿਆਂ ਤੇ बैठे लोग इंडिया आ रहे ने ਜਾਂ इंडियन सिस्टम ਦੇ ਨਾਲ ਰਾਬਤੇ ਵਿੱਚ ਨੇ। ਇਹਦੇ ਤੋਂ ਲੱਗਦਾ ਵੀ ਇਹੀ ਆ ਕਿ ਇਹਨਾਂ ਨੇ ਇੱਕ ਵਾਰੀ ਇਹ ਕਹਿ ਦਿੱਤਾ ਹੈਗਾ ਕਿ ਜੀ ਸਾਡੇ ਵੱਲੋਂ ਆ ਕੇ ਜਿਹੜੀ ਵੀ ਤੁਸੀਂ ਗੱਲ ਚਾਹੁੰਦੇ ਹੋ ਉਹ ਲੈ ਲਓ। ਜਾਪਦਾ ਇਹ ਹੈਗਾ ਕਿ ਹੁਣ ਕਿਸੇ ਨਾ ਕਿਸੇ ਦੀ ਬਲੀ ਦੇ ਕੇ ਕਹਿਣਗੇ ਕਿ ਸਾਡੀ ਇੰਡੀਅਨ ਸਟੇਟ ਸਿਸਟਮ ਦੀ ਕੋਈ ਨੀਤੀ ਨਹੀਂ ਸੀਗੀ। ਇਹ ਤਾਂ ਜੀ ਆਪਦੇ ਲੈਵਲ ਤੇ ਸ਼ਾਇਦ ਇਹ ਕਰਦਾ ਹੋਵੇ, ਪਰ ਇਹ ਗੱਲਾਂ ਚੱਲਣੀਆਂ ਨਹੀਂ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਕਿ ਇਹ ਸਾਰਾ ਕੁਝ ਕਿਵੇਂ ਵਾਪਰਿਆ, ਕੀ ਇਹ ਚੱਲ ਰਿਹਾ। ਭਾਰਤ ਦੇ ਮੀਡੀਆ ਨੇ ਪੂਰਾ ਏਕਾ ਕੀਤਾ ਹੋਇਆ ਵਾ ਵੀ ਆਪਾਂ ਨਿਖਲ ਗੁਪਤਾ ਅੱਖਰ ਹੀ ਨਹੀਂ ਲਿਖਣਾ। ਜੇ ਨਿਖਲ ਗੁਪਤਾ ਲਿਖਾਂਗੇ ਤਾਂ ਫਿਰ ਨਾਲ ਸਾਰਾ ਕੁਝ ਅਜੀਤ ਡੋਭਾਲ ਤੱਕ ਲੈ ਕੇ ਆਉਣਾ ਪਊ। ਸਾਰਾ ਜਿਹੜਾ ਰਾਜ ਆ, ਸਾਰਾ ਜਿਹੜੀ ਕਹਾਣੀ ਆ ਉਹ ਨਸ਼ਰ ਕਰਨੀ ਪਊ। ਇੱਥੇ ਪਤਾ ਨਹੀਂ ਕਿਹਦੇ ਉੱਤੇ ਕੀ ਕਹਿ ਕੇ ਉਹਨੂੰ ਟਾਰਗੇਟ ਕਰਾ ਦੇਣ। ਉਹ ਟਾਰਗੇਟ ਕਰਨ ਦੇ ਅਰਥ ਬੜੇ ਵੱਡੇ ਨੇ। ਟਾਰਗੇਟ ਕਰਨ ਦਾ ਮਤਲਬ ਇਹ ਨਹੀਂ ਕਿ ਜੇਕਰ ਮੇਰੇ ਵਿਚਾਰਾਂ ਨਾਲ ਇੰਡੀਅਨ ਸਟੇਟ ਸਿਸਟਮ ਦੇ ਕਿਸੇ ਕਲ ਪੁਰਜੇ ਨੂੰ ਅਸਹਿਮਤੀ ਆ ਤੇ ਉਹ ਕੱਲਾ ਕੇਸ ਕੂਸ ਪਾਉਣਗੇ ਜਾਂ ਪੁਲਿਸ ਤੋਂ ਧੱਕਾ ਮੁੱਕੀ ਕਰਾਉਣਗੇ। ਇੱਥੇ ਪਤਾ ਨਹੀਂ ਕਿਹੜੇ ਪਾਰਕ ਵਿੱਚ ਕਦੋਂ ਕੋਈ ਗੋਲੀ ਮਾਰ ਜਾਵੇ। ਭਾਰਤੀ ਏਜੰਸੀਆਂ ਦਾ ਨੈਟਵਰਕ ਇੰਨਾ ਜ਼ਿਆਦਾ ਅੱਗੇ ਵੱਧ ਚੁੱਕਿਆ ਕਿ ਸਿੱਖ ਕੌਮ ਦੀਆਂ ਸੰਸਥਾਵਾਂ ਉਹਨਾਂ ਦੀ ਝੋਲੀ 'ਚ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਦਾ ਬੋਰਡ, ਤਖਤ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ, ਚੀਫ ਖਾਲਸਾ ਦੀਵਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂ ਹੋਰ ਜਿਹੜੀਆਂ ਪੰਜਾਬ ਤੋਂ ਬਾਹਰ ਹੈਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਤੋਂ ਵੀ ਕੋਈ ਆਸ ਨਹੀਂ। ਸਿੱਖਾਂ ਦੇ ਕਤਲ ਕੀਤੇ ਜਾ ਰਹੇ ਨੇ ਤੇ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਕਿਵੇਂ ਖਾਮੋਸ਼ ਰਹਿ ਸਕਦਾ। ਪਰ ਅਕਾਲ ਤਖਤ ਸਾਹਿਬ ਦੀ ਖਾਮੋਸ਼ੀ ਇਹ ਦੱਸਦੀ ਆ ਕਿ ਭਾਰਤੀ ਨੈਟਵਰਕ ਦਾ ਕਿੰਨਾ ਵੱਡਾ ਪ੍ਰਭਾਵ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਲੰਮੇ ਅਰਸੇ ਤੋਂ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਜਿਹੜੀ ਦਮਨਕਾਰੀ ਨੀਤੀ ਚੱਲ ਰਹੀ ਸੀ, ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਅਸਫਲ ਜਿਹੜੀ ਇਹਨਾਂ ਦੀ ਸਾਜ਼ਿਸ਼ ਨਸ਼ਰ ਹੋਈ ਹੈ ਜਿਹੜੀ, ਉਸ ਤੋਂ ਬਾਅਦ ਵਿੱਚ ਬਿਲਕੁਲ ਹੀ ਹਾਲਾਤ ਜਿਹੜੇ ਆ ਉਹ ਬਦਲਦੇ ਹੋਏ ਦਿਖ ਰਹੇ। ਭਾਵੇਂ ਇਸ ਤੋਂ ਪਹਿਲਾਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਕੌਮ ਦਾ ਨੁਕਸਾਨ ਜਿਹੜਾ ਇੰਡੀਅਨ ਸਟੇਟ ਨੇ ਕੀਤਾ। ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਸ ਤੋਂ ਬਾਅਦ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਕਤਲ ਦੀ ਜਦੋਂ ਸਾਜ਼ਿਸ਼ ਬੇਨਕਾਬ ਹੋਈ ਸਾਰੀ ਦੁਨੀਆ ਹਿੱਲ ਕੇ ਰਹਿ ਗਈ। ਭਾਵੇਂ ਸਾਡੀ ਕੌਮ ਨੂੰ ਤਾਂ ਪਹਿਲਾਂ ਹੀ ਕੋਈ ਭਰੋਸਾ ਨਹੀਂ ਸੀ, ਜਿਹੜਾ ਭੁਲੇਖਾ ਨਹੀਂ ਸੀਗਾ। ਅਸੀਂ ਤਾਂ ਜਿਸ ਦਿਨ ਭਾਈ ਨਿੱਜਰ ਦਾ ਕਤਲ ਹੋਇਆ ਤੇ ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਤੇ ਜਦੋਂ ਭੋਗ ਪਾਇਆ ਉਸ ਤੋਂ ਬਾਅਦ ਰਾਹ ਦੇ ਦਫ਼ਤਰ ਦਾ ਘਰਾਓ ਕਰਨ ਦਾ ਸੱਦਾ ਦਿੱਤਾ ਸੀ ਤੇ ਅਸੀਂ ਬੜੇ ਸਪਸ਼ਟ ਸੀ। ਭਾਵੇਂ ਕੈਨੇਡਾ ਨੇ ਤਾਂ ਬਹੁਤ ਲੇਟ ਕਿਹਾ, ਕੈਨੇਡਾ ਨੇ ਉਦੋਂ ਕਿਹਾ ਜਦੋਂ ਅਮਰੀਕਾ ਵਾਲਿਆਂ ਨੇ ਆਪਦੀ ਜਾਂਚ ਦੀ ਗੱਲ ਉਹਨਾਂ ਨਾਲ ਸ਼ੇਅਰ ਕੀਤੀ ਹੋਣੀ ਆ, ਤੇ ਹੁਣ ਜਦੋਂ ਅਮਰੀਕਾ ਨੇ ਸਾਰੀ ਗੱਲ ਨੰਗੀ ਕਰਤੀ ਆ ਤਾਂ ਇੰਡੀਅਨ ਸਟੇਟ ਸਿਸਟਮ ਨੇ ਉਹਦੇ ਬਾਰੇ ਕੀ ਰੁਖ ਅਖਤਿਆਰ ਕਰਨਾ, ਕਿਵੇਂ ਦਾ ਬਹਾਨਾ ਲਾਉਣਾ ਜਾਂ ਕੀ ਕਹਿਣਾ, ਉਹਦੇ ਬਾਰੇ ਕਈ ਕਿਆਸ ਅਰਾਈਆਂ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ। ਪਰ ਮੋਟੇ ਤੌਰ ਦੇ ਉੱਤੇ ਇਹ ਲੱਗਦਾ ਕਿ ਇੰਡੀਆ ਨੇ ਸਰੈਂਡਰ ਕਰਤਾ ਹੈ ਕਿ ਅਸੀਂ ਤੁਹਾਡੇ ਨਾਲ ਹਰ ਤਰੀਕੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਹਾਂ, ਜਾਣੀ ਕਿ ਸਹਿਯੋਗ ਕਰਨ ਨੂੰ ਤਿਆਰ ਹਾਂ। ਤੇ ਜਿਸ ਤਰੀਕੇ ਨਾਲ ਅਮਰੀਕਨ ਸਿਸਟਮ ਦੇ ਬਹੁਤ ਸਾਰੇ ਜਿਹੜੇ ਪ੍ਰਤੀਨਿਧ ਨੇ ਅੱਡ ਅੱਡ ਜਿਹੜੀਆਂ ਉੱਥੋਂ ਦੀਆਂ ਏਜੰਸੀਆਂ ਦੇ ਨਾਲ ਸੰਬੰਧਿਤ ਵੱਡੇ ਅਹੁਦਿਆਂ ਤੇ ਬੈਠੇ ਲੋਕ ਇੰਡੀਆ ਆ ਰਹੇ ਨੇ ਜਾਂ ਇੰਡੀਅਨ ਸਿਸਟਮ ਦੇ ਨਾਲ ਰਾਬਤੇ ਵਿੱਚ ਨੇ, ਇਹਦੇ ਤੋਂ ਲੱਗਦਾ ਵੀ ਇਹੀ ਆ ਕਿ ਇਹਨਾਂ ਨੇ ਇੱਕ ਵਾਰੀ ਇਹ ਕਹਿ ਦਿੱਤਾ ਹੈਗਾ ਕਿ ਜੀ ਸਾਡੇ ਵੱਲੋਂ ਆ ਕੇ ਜਿਹੜੀ ਵੀ ਤੁਸੀਂ ਗੱਲ ਚਾਹੁੰਦੇ ਹੋ ਉਹ ਲੈ ਲਓ। ਦਿਖਦਾ ਇਹ ਹੈਗਾ ਕਿ ਹੁਣ ਕਿਸੇ ਨਾ ਕਿਸੇ ਅਫਸਰ ਦੀ ਬਲੀ ਦੇਣਗੇ। ਜਾਪਦਾ ਇਹ ਹੈਗਾ ਕਿ ਹੁਣ ਕਿਸੇ ਨਾ ਕਿਸੇ ਦੀ ਬਲੀ ਦੇ ਕੇ ਕਹਿਣਗੇ ਕਿ ਸਾਡੀ ਇੰਡੀਅਨ ਸਟੇਟ ਸਿਸਟਮ ਦੀ ਕੋਈ ਨੀਤੀ ਨਹੀਂ ਸੀਗੀ।
ਇਹ ਤਾਂ ਜੀ ਆਪਦੇ ਲੈਵਲ ਤੇ ਸ਼ਾਇਦ ਇਹ ਕਰਦਾ ਹੋਵੇ, ਪਰ ਇਹ ਗੱਲਾਂ ਚੱਲਣੀਆਂ ਨਹੀਂ, ਕਿਉਂਕਿ ਸਾਰੀ ਦੁਨੀਆ ਨੂੰ ਪਤਾ ਕਿ ਇਹ ਸਾਰਾ ਕੁਝ ਕਿਵੇਂ ਵਾਪਰਿਆ, ਕੀ ਇਹ ਚੱਲ ਰਿਹਾ। ਪਰ ਕਸੂਤੇ ਬੜੇ ਫਸੇ ਆ, ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਰੇ ਸੰਸਾਰ ਦੇ ਵਿੱਚ ਤੋਏ ਹੋ ਰਹੀ। ਬਿਲਕੁਲ ਇੱਥੇ ਭਾਰਤ ਦੇ ਮੀਡੀਆ ਨੇ ਪੂਰਾ ਏਕਾ ਕੀਤਾ ਹੋਇਆ ਵਾ ਵੀ ਆਪਾਂ ਨਿਖਲ ਗੁਪਤਾ ਅੱਖਰ ਹੀ ਨਹੀਂ ਲਿਖਣਾ। ਜੇ ਨਿਖਲ ਗੁਪਤਾ ਲਿਖਾਂਗੇ ਤਾਂ ਫਿਰ ਨਾਲ ਸਾਰਾ ਕੁਝ ਅਜੀਤ ਡੋਭਾਲ ਤੱਕਰ ਲੈ ਕੇ ਆਉਣਾ ਪਊ, ਸਾਰਾ ਜਿਹੜਾ ਰਾਜ ਆ, ਸਾਰਾ ਜਿਹੜੀ ਕਹਾਣੀ ਆ ਉਹ ਨਸ਼ਰ ਕਰਨੀ ਪਊ। ਇਸ ਕਰਕੇ ਗੋਦੀ ਮੀਡੀਆ ਦੀ ਤਾਂ ਗੱਲ ਛੱਡੋ, ਜਿਹੜੇ ਬਾਕੀ ਚੈਨਲ ਨੇ ਉਹ ਵੀ ਆਪਣੇ ਆਪ ਹੀ ਡਰੇ ਪਏ ਨੇ ਵੀ ਚਲੋ ਅੱਜ ਦਾ ਮਾਹੌਲ ਹੋਰ ਆ, ਕੱਲ ਕਲਾ ਨੂੰ ਆਪਣੇ ਦੁਆਲੇ ਨਾ ਹੋ ਜਾਣ। ਔਰ ਹੋ ਵੀ ਜਾਂਦੇ ਆ, ਕਿਸੇ ਨੂੰ ਈਡੀ ਘੇਰ ਲੈਂਦੀ ਆ, ਕਿਸੇ ਨੂੰ ਇਨਕਮ ਟੈਕਸ ਵਾਲੇ ਘੇਰ ਲੈਂਦੇ ਆ, ਕਿਸੇ ਨੂੰ ਕੋਈ ਹੋਰ ਜਿਹੜੀ ਭਾਰਤੀ ਏਜੰਸੀ ਆ ਉਹਦੇ ਰਾਹੀਂ ਤੰਗ ਕਰ ਲੈਂਦੇ ਆ। ਹੋਰ ਨਹੀਂ ਤਾਂ ਥਾਣੇ ਦੇ ਵਿੱਚੋਂ ਹੀ 2 ਅਫਸਰ ਜਿਹੜੇ ਆ ਲਗਾਤਾਰ ਬੰਦਿਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣ ਤੇ ਉਹਨੂੰ ਫਿਰ ਔਖਾ ਹੋ ਜਾਂਦਾ। ਸੋ ਇੱਥੇ ਜਿਹੜੇ ਪੱਤਰਕਾਰ, ਜਰਨਲਿਸਟ, ਆਥਰ, ਰਾਈਟਰ, ਵਿਦਵਾਨ, ਇੰਟੈਲੈਕਚੁਅਲ, ਕੋਈ ਨਹੀਂ ਝਾਲ ਝੱਲਦਾ ਜੀ। ਸਭ ਨੇ ਇੰਡੀਅਨ ਸਟੇਟ ਸਿਸਟਮ ਦੇ ਮੂਹਰੇ ਆਪਦੇ ਆਪ ਨੂੰ ਲਾਚਾਰ ਤੇ ਬੇਵਸ ਸਮਝ ਕੇ, ਔਰ ਇਹੀ ਉਹ ਗੱਲ ਆ ਜਿਹਦੀ ਕਹਾਣੀ ਜਦੋਂ G20 ਦੀ ਮੀਟਿੰਗ ਤੋਂ ਬਾਅਦ ਮਿਸਟਰ ਜੋ ਬਾਈਡਨ ਵੀਅਤਨਾਮ ਜਾ ਕੇ ਗੱਲ ਕਹਿੰਦੇ ਆ ਕਿ ਉੱਥੇ ਫਰੀडम ਆਫ ਸਪੀਚ ਨਹੀਂ ਹੈ। ਤੇ ਵਾਕਿਆ ਹੀ ਇੱਥੇ ਧਾਰਮਿਕ ਤੌਰ ਦੇ ਉੱਤੇ, ਸਿਆਸੀ ਤੌਰ ਦੇ ਉੱਤੇ ਵੱਖਰੇ ਵਿਚਾਰਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ। ਇੱਥੇ ਪਤਾ ਨਹੀਂ ਕਿਹਦੇ ਉੱਤੇ ਕੀ ਕਹਿ ਕੇ ਉਹਨੂੰ ਟਾਰਗੇਟ ਕਰਾ ਦੇਣ। ਉਹ ਟਾਰਗੇਟ ਕਰਨ ਦੇ ਅਰਥ ਬੜੇ ਵੱਡੇ ਨੇ। ਟਾਰਗੇਟ ਕਰਨ ਦਾ ਮਤਲਬ ਇਹ ਨਹੀਂ ਕਿ ਜੇਕਰ ਮੇਰੇ ਵਿਚਾਰਾਂ ਨਾਲ ਇੰਡੀਅਨ ਸਟੇਟ ਸਿਸਟਮ ਦੇ ਕਿਸੇ ਕਲਪੁਰਜੇ ਨੂੰ ਅਸਹਿਮਤੀ ਆ ਤੇ ਉਹ ਕੱਲਾ ਕੇਸ ਕੂਸ ਪਾਉਣਗੇ ਜਾਂ ਪੁਲਿਸ ਤੋਂ ਧੱਕਾ ਮੁੱਕੀ ਕਰਾਉਣਗੇ। ਇੱਥੇ ਪਤਾ ਨਹੀਂ ਕਿਹੜੇ ਪਾਰਕ ਵਿੱਚ ਕਦੋਂ ਕੋਈ ਗੋਲੀ ਮਾਰ ਜਾਵੇ, ਕਦੋਂ ਕਿਹੜੇ ਮੋੜ ਦੇ ਉੱਤੇ ਟਰਾਕੇ ਠਾਂ ਦੇ ਦੇਣ ਤੇ ਕੀ ਕੋਈ ਹੋਰ ਖੇਡ ਜਿਹੜੀ ਹੈਗੀ ਆ ਖੇਡੀ ਜਾਵੇ। ਇੱਥੇ ਸਕੈਂਟ ਲਾਉਂਦੇ ਆ ਕਿ ਉਹਨਾਂ ਆਵਾਜ਼ਾਂ ਨੂੰ ਬੰਦ ਕੀਤਾ ਜਾਵੇ ਜਿਹੜੀਆਂ ਸਾਡੀ ਬੋਲੀ ਨਹੀਂ ਬੋਲਦੇ ਲੋਕ। ਸੋ ਇੱਥੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ। ਇੱਕ ਪਾਸੇ ਸਾਰੇ ਸੰਸਾਰ ਦੇ ਵਿੱਚ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਐਲਾਨਨਾਮੇ ਦੀ ਵਰ੍ਹੇਗੰਢ ਆ ਜਿਹੜੀ ਉਹ ਮਨਾਉਣ ਦੇ ਯਤਨ ਹੋ ਰਹੇ ਨੇ, ਔਰ ਹੋਣੇ ਵੀ ਚਾਹੀਦੇ ਨੇ। ਪਰ ਸਾਡੇ ਕੋਲ ਸਾਡੀ ਜਿਹੜੀ ਕਹਾਣੀ ਆ ਉਹ ਇੰਨੀ ਉਲਝੀ ਹੋਈ ਆ ਵੀ ਇਸ ਵੇਲੇ ਚਾਹੀਦਾ ਤਾਂ ਇਹ ਆ ਕਿ ਸਿੱਖ ਕੌਮ ਸਾਰੇ ਸੰਸਾਰ ਦੇ ਵਿੱਚ ਇਸ ਦਿਨ ਕਾਲੇ ਪਟਕੇ ਬੰਨੇ, ਕਾਲੇ ਪਹਿਰਾਵੇ ਪਾਵੇ, ਹੋਰ ਨਹੀਂ ਤਾਂ ਆਪਦੀ ਬਾਂਹ ਦੇ ਮੋਢੇ ਦੇ ਉੱਤੇ ਹੀ ਕਾਲੀ ਲੀਰ ਬੰਨੀ ਹੋਵੇ। ਸਾਰੇ ਸੰਸਾਰ ਦੇ ਵਿੱਚ ਜਦੋਂ ਕੋਈ ਪੁੱਛੇ ਤਾਂ ਪਤਾ ਹੋਵੇ ਵੀ ਇਹ ਸਿੱਖ ਆ ਔਰ ਇਹਨਾਂ ਦੀ ਕੌਮ ਦੀ ਨਸਲਕੁਸ਼ੀ ਹੋ ਰਹੀ ਆ। ਇਸ ਕਰਕੇ ਇਹ ਸਿੱਖ ਭਰਾ ਜਿਹੜੇ ਨੇ ਉਹ ਲਗਾਤਾਰ ਆਪਦੇ ਉੱਤੇ ਹੋ ਰਹੇ ਇਸ ਜਿਹੜਾ ਹਮਲਾ, ਇਹਨਾਂ ਦੀ ਬੋਲੀ, ਇਹਨਾਂ ਦਾ ਧਰਮ, ਇਹਨਾਂ ਦਾ ਸੱਭਿਆਚਾਰ ਬਿਲਕੁਲ ਖਤਮ ਕੀਤਾ ਜਾ ਰਿਹਾ ਔਰ ਇਹਨਾਂ ਦੇ ਬੰਦੇ ਮਾਰੇ ਜਾ ਰਹੇ। ਇਹ ਸਾਰੀ ਜਿਹੜੀ ਗੱਲ ਆ ਉਹਦੇ ਲਈ ਸਾਨੂੰ ਕਿਸੇ ਵੱਡੇ ਪ੍ਰੋਗਰਾਮ ਜਿਹੜੇ ਵਿਉਂਤਣ ਦੀ ਲੋੜ ਆ, ਪਰ ਨਹੀਂ ਹੋ ਸਕਦਾ ਕਿਉਂਕਿ ਭਾਰਤੀ ਏਜੰਸੀਆਂ ਦਾ ਨੈਟਵਰਕ ਇੰਨਾ ਜ਼ਿਆਦਾ ਅੱਗੇ ਵੱਧ ਚੁੱਕਿਆ ਕਿ ਸਿੱਖ ਕੌਮ ਦੀਆਂ ਸੰਸਥਾਵਾਂ ਉਹਨਾਂ ਦੀ ਝੋਲੀ 'ਚ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਦਾ ਬੋਰਡ, ਤਖਤ ਸ੍ਰੀ ਹਜੂਰ ਸਾਹਿਬ ਦਾ ਬੋਰਡ, ਚੀਫ ਖਾਲਸਾ ਦੀਵਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂ ਹੋਰ ਜਿਹੜੀਆਂ ਪੰਜਾਬ ਤੋਂ ਬਾਹਰ ਹੈਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਤੋਂ ਵੀ ਕੋਈ ਆਸ ਨਹੀਂ ਹੈ। ਨਹੀਂ ਤਾਂ ਹੁਣ ਨੂੰ ਇੱਥੇ ਪੂਰਾ ਰੌਲਾ ਰੱਪਾ ਪਿਆ ਹੋਣਾ ਚਾਹੀਦਾ ਸੀ ਕਿ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਨੇ ਤੇ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਕਿਵੇਂ ਖਾਮੋਸ਼ ਰਹਿ ਸਕਦਾ। ਪਰ ਅਕਾਲ ਤਖਤ ਸਾਹਿਬ ਦੀ ਖਾਮੋਸ਼ੀ ਇਹ ਦੱਸਦੀ ਆ ਕਿ ਭਾਰਤੀ ਨੈਟਵਰਕ ਦਾ ਕਿੰਨਾ ਵੱਡਾ ਪ੍ਰਭਾਵ ਆ। ਤਾਂ ਸਾਨੂੰ ਬਚਾਊ ਕੌਣ? ਸਾਡੀ ਗੱਲ ਕਿੱਥੇ ਤਾਂ ਅਕਾਲ ਦਾ ਤਖਤ ਤੇ ਕਿੱਥੇ ਦਿੱਲੀ ਦਾ ਤਖਤ। ਦੁਨਿਆਵੀ ਤਖਤ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੁਛ ਨਹੀਂ, ਪਰ ਸਿਧਾਂਤਕ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਅੱਜ ਵੀ ਅਗਵਾਈ ਕਰਦਾ। ਪਰ ਇੱਥੇ ਜਿਹੜੇ ਸਿੰਘ ਸਾਹਿਬਾਨ ਬਿਠਾਏ ਹੋਏ ਨੇ ਉਹਨਾਂ ਤੋਂ ਕੋਈ ਆਸ ਨਹੀਂ ਬਚੀ। ਹੋ ਸਕਦਾ ਮੂੰਹ ਰੱਖਣ ਦੇ ਲਈ ਜੇ ਇੰਟਰਨੈਸ਼ਨਲ ਲੈਵਲ ਤੇ ਰੌਲਾ ਰੱਪਾ ਪਵੇ, ਕੋਈ ਇੱਥੋਂ ਐਲਾਨ ਹੋ ਜਾਵੇ, ਪਰ ਹਾਲ ਦੀ ਘੜੀ ਕੁਛ ਨਹੀਂ। ਹਾਲਾਂਕਿ ਸਾਡੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਸਿੱਖ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਵੇਲੇ UAPA ਦੇ ਤੇ ਹੋਰ ਜਿਹੜੇ ਪਰਚੇ ਆ ਬਣਾ ਕੇ ਜਿਹੜਾ ਸੁੱਟੇ ਹੋਏ ਨੇ ਉਹਨਾਂ ਦੀ ਪੈਰਵਾਈ ਕਰਦੇ ਆ,
ਅੱਜ ਉਹਨਾਂ ਨੇ ਇਸ ਗੱਲ ਦੇ ਬਾਰੇ ਜ਼ਰੂਰ ਕਿਹਾ ਕਿ ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ ਪੱਟ ਕੇ ਬੰਨ੍ਹ ਕੇ ਜਿਹੜਾ ਆਪਦਾ ਪੱਖ ਵਾ ਉਹ ਦੁਨੀਆ ਸਾਹਮਣੇ 10 ਦਸੰਬਰ ਨੂੰ ਰੱਖਿਆ ਜਾਵੇ। ਪਰ ਜਿਸ ਤਰੀਕੇ ਦੀ ਅਸਲ ਵਿੱਚ ਲੋੜ ਆ ਉਸ ਤਰੀਕੇ ਦਾ ਮਾਹੌਲ ਕੋਈ ਬਣਦਾ ਦਿਖ ਨਹੀਂ ਰਿਹਾ। ਇਹ ਸਾਡੀ ਅਸਲ ਕਹਾਣੀ ਆ, ਕਿਉਂਕਿ ਬੜੇ ਸਲੀਕੇ ਨਾਲ, ਬੜੇ ਤਰੀਕੇ ਨਾਲ 1947 ਤੋਂ ਬਾਅਦ ਸਾਡੀ ਕੌਮ ਨੂੰ ਕਾਬੂ ਕੀਤਾ ਗਿਆ। 1947 ਤੋਂ ਪਹਿਲਾਂ ਸਾਰੀ ਦੀ ਸਾਰੀ ਸਿੱਖ ਕੌਮ ਇੱਕ ਸਾਂਝੇ ਦੁਸ਼ਮਣ ਦੇ ਖਿਲਾਫ ਇੱਕ ਯੂਨਿਟ ਵਜੋਂ ਹੁੰਦੀ ਸੀ। ਜਾਣੀ ਕਿ ਜਦੋਂ ਗੁਰੂ ਕਾਲ ਦੇ ਵੇਲੇ ਗੁਰੂ ਪਾਤਸ਼ਾਹ ਅਗਵਾਈ ਕਰਦੇ ਸੀ ਤਾਂ ਉਸ ਮੌਕੇ ਸਾਰੀ ਸਿੱਖ ਕੌਮ ਇੱਕ ਯੂਨਿਟ ਵਜੋਂ ਵਿਚਰਦੀ ਸੀ ਤੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਕੌਮ ਨੂੰ ਚੈਲੰਜ ਦੇਣ ਵਾਲੀਆਂ ਤਾਕਤਾਂ ਸੀ, ਉਹਨਾਂ ਸਾਰਿਆਂ ਨੂੰ ਜਦੋਂ ਵੀ ਕਿਤੇ ਸਿੱਖ ਕੌਮ ਨੇ ਆਪਦਾ ਫਰਜ਼ ਨਿਭਾਇਆ ਤਾਂ ਸਾਰੀ ਕੌਮ ਇੱਕ ਰੂਪ ਦਿਖੀ। ਤੁਹਾਡੇ ਇਤਿਹਾਸ ਅਤੇ ਤੁਹਾਡੇ ਸਿਧਾਂਤ ਉੱਤੇ ਜਦੋਂ ਵੀ ਕਿਤੇ ਅਟੈਕ ਹੋਇਆ ਤਾਂ ਸਿੱਖ ਕਹਿ ਸਕਦੇ ਆ ਕਿ ਚਾਹੇ ਉਹ ਅੰਦਰੋਂ ਤੇ ਬਾਹਰੋਂ ਜਦੋਂ ਵੀ ਕੋਈ ਹਮਲਾ ਹੋਇਆ ਹੈ ਤਾਂ ਸਾਰੀ ਕੌਮ ਇੱਕ ਰੂਪ ਵਿੱਚ, ਇੱਕ ਯੂਨਿਟ ਦੇ ਰੂਪ 'ਚ ਹੀ ਦਿਖੀ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਮੌਕੇ ਜਦੋਂ ਦਿੱਲੀ ਦਰਬਾਰ ਹਮਲਾ ਕਰਦਾ ਹੈ ਤਾਂ ਸਾਰੀ ਕੌਮ ਇੱਕ ਰੂਪ 'ਚ, ਛੋਟੇ ਘੱਲੂਘਾਰੇ, ਵੱਡੇ ਘੱਲੂਘਾਰੇ, ਅਬਦਾਲੀ ਦਾ ਹਮਲਾ, ਮੱਸੇ ਰੰਘੜ ਦਾ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਇੱਥੇ ਖਾਲਸਾਈ ਸਿਧਾਂਤ ਨੂੰ, ਖਾਲਸਾਈ ਇਤਿਹਾਸ ਨੂੰ ਕਲੰਕਿਤ ਕਰਨ ਦਾ ਯਤਨ, ਬਾਬਾ ਦੀਪ ਸਿੰਘ ਵੇਲੇ ਦਾ ਇਤਿਹਾਸ, ਕਿਹੜਾ ਘਟਨਾਕ੍ਰਮ ਆ ਜਦੋਂ ਪੂਰੀ ਦੀ ਪੂਰੀ ਕੌਮ ਇੱਕ ਮੱਤ, ਇੱਕ ਜੁੱਟ ਨਹੀਂ ਦਿਖਦੀ। ਤੇ ਇਵੇਂ ਹੀ ਫਿਰ ਸਾਡੀਆਂ 6 ਰਿਆਸਤਾਂ ਵੇਲੇ ਦਾ ਦੌਰ ਆ, ਉਦੋਂ ਵੀ ਅਸੀਂ ਸਿਧਾਂਤਕ ਤੌਰ ਤੇ ਇਕਜੁੱਟ ਵਾਂ। ਤੇ ਬਾਅਦ ਵਿੱਚ ਅੰਗਰੇਜ਼ਾਂ ਦੀ ਜਦੋਂ ਇੱਥੇ ਭਾਰਤ ਵਿੱਚ ਸਾਰੇ ਥਾਂ ਦੇ ਉੱਤੇ ਕਬਜ਼ਾ ਹੋ ਜਾਂਦਾ, ਜਦੋਂ ਬਾਬਾ ਰਾਮ ਸਿੰਘ ਜਿਹੜੇ ਕਿ ਕੂਕੇ ਜਾਂ ਨਾਮਧਾਰੀ ਕਹਿ ਕੇ ਚੇਤੇ ਕੀਤੇ ਜਾਂਦੇ ਆ, ਜਿਨ੍ਹਾਂ ਨੂੰ ਬਾਅਦ ਵਿੱਚ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਸਤਿਗੁਰੂ ਕਹਿ ਕੇ ਪ੍ਰਚਾਰਿਆ ਗਿਆ ਤੇ ਉਹਨਾਂ ਨੂੰ ਸਿੱਖ ਹੋਣ ਦਾ ਜਿਹੜਾ ਮਾਣ ਸੀ, ਕਿਉਂਕਿ ਉਹ ਬਾਰ-ਬਾਰ ਲਿਖਦੇ ਰਹੇ ਆ ਕਿ ਮੈਂ ਕੋਈ ਗੁਰੂ ਨਹੀਂ, ਮੈਂ ਤਾਂ ਸਿੱਖ ਹਾਂ, ਤੋਂ ਉਹਨਾਂ ਦਾ ਉਹ ਸਾਰੇ ਕਾਸੇ ਦੇ ਉੱਤੇ ਇੱਕ ਜਿਹੜਾ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਗੁਰੂ ਪ੍ਰੋਜੈਕਟ ਕਰਨ ਦਾ ਯਤਨ ਕੀਤਾ ਗਿਆ। ਪਰ ਉਹ ਸਾਡੇ ਸਿੱਖ ਕੌਮ ਦੇ ਬਹੁਤ ਵੱਡੇ ਸ਼ਾਨਦਾਰ ਅੰਗ ਨੇ। ਬੇਸ਼ੱਕ ਉਹਨਾਂ ਦੇ ਨਾਂ ਤੇ ਜੋ ਮਰਜ਼ੀ ਖੇਡਾਂ ਖੇਡੀਆਂ ਜਾਣ, ਇਹ ਤਾਂ ਕੱਲ ਨੂੰ ਕੋਈ ਬਾਬਾ ਜਰਨੈਲ ਸਿੰਘ ਦੇ ਨਾਂ ਦੇ ਉੱਤੇ ਵੀ ਖੇਡ ਖੇਡੀ ਜਾ ਸਕਦੀ ਆ, ਪਰ ਸਾਡੀ ਕੌਮ ਦੇ ਮਹਾਨ ਸੂਰਮੇ ਸ਼ਹੀਦ ਨੇ ਔਰ 20ਵੀਂ ਸਦੀ ਦੇ ਮਹਾਨ ਸਿੱਖ ਦੇ ਤੌਰ ਤੇ ਜੋ ਸਤਿਕਾਰ ਆ ਉਹ ਤਾਂ ਨਹੀਂ ਉਹਨਾਂ ਦਾ ਕੋਈ ਖੋ ਸਕਦਾ। ਸੋ ਜਿਹੜਾ ਅੱਜ ਤੱਕ ਦਾ ਇਤਿਹਾਸ ਆ ਉਹ ਤਾਂ ਸਾਡਾ ਇਹ ਰਿਹਾ ਵੀ ਸਾਰੀ ਕੌਮ ਇੱਕ ਜੁੱਟ ਤੇ ਇੱਕ ਮੁੱਠ ਹੋ ਕੇ ਦੁਸ਼ਮਣ ਦੇ ਨਾਲ ਭੁਗਤਦੀ ਰਹੀ ਆ, ਲੜਦੀ ਰਹੀ ਆ, ਬਹਿਸਦੀ ਰਹੀ। 1947 ਤੋਂ ਬਾਅਦ ਜਿਹੜੇ ਉਸ ਸਾਰੇ ਗੁਲਾਮੀ ਦੇ ਦੌਰ ਵਿੱਚ ਸਾਡੇ 'ਚ ਬੀਜ ਦਿੱਤੇ ਗਏ ਸੀ, ਉਹਨਾਂ ਦਾ ਫਿਰ ਹੌਲੀ ਹੌਲੀ ਉਹ ਵਧੇ ਫੁੱਲੇ, ਫਿਰ ਵੱਡੇ ਦਰਖਤ ਦੇ ਰੂਪ 'ਚ ਬਣੇ। ਸੋ ਜਿਹੜਾ ਕਾਂਗਰਸੀ ਸਿੱਖ ਪੈਦਾ ਹੋਇਆ, ਕਾਮਰੇਡ ਸਿੱਖ ਪੈਦਾ ਹੋਇਆ, ਜਿਹੜਾ ਸਨਾਤਨੀ ਸਿੱਖ ਪੈਦਾ ਹੋਇਆ, ਜਿਹੜਾ ਸਿੱਖੀ ਦੀ ਅਸਲ ਜੜ ਤੋਂ ਟੁੱਟਿਆ ਹੋਇਆ ਸਿੱਖ ਜਿਹੜਾ ਸੀਗਾ ਉਹ ਪੈਦਾ ਹੋਇਆ, ਉਹਨੇ ਸਾਡੇ ਲਈ ਵਿਪਤਾਵਾਂ ਖੜੀਆਂ ਕੀਤੀਆਂ। ਤੇ ਇਸ ਵੇਲੇ ਸਿੱਖੀ ਜਾਂ ਸਿੱਖਾਂ ਦੇ ਉੱਤੇ ਹੋਣ ਵਾਲੇ ਹਮਲਿਆਂ ਦੇ ਖਿਲਾਫ ਨਾ ਸਨਾਤਨੀ ਸਿੱਖ ਨੂੰ ਕੋਈ ਰੋਸ ਆ, ਨਾ ਦੁੱਖ ਆ, ਨਾ ਕਾਂਗਰਸੀ ਸਿੱਖ ਨੂੰ ਕੋਈ ਰੋਸ ਆ, ਨਾ ਦੁੱਖ ਆ, ਨਾ ਭਾਜਪਾਈ ਸਿੱਖ ਨੂੰ, ਨਾ ਜਿਹੜੇ ਅਕਾਲੀ ਸਿੱਖ ਆ ਉਹਨਾਂ ਨੂੰ ਵੀ ਉਹੋ ਜਿਹਾ ਨਹੀਂ ਹੈਗਾ। ਤੋਂ ਅਕਾਲੀ ਸਿੱਖ ਆ ਜਿਹੜਾ ਕਿਸੇ ਵੇਲੇ ਉਹ ਪੰਥ ਨੂੰ ਸਮਰਪਿਤ ਸਭ ਤੋਂ ਵੱਡੀ ਧਿਰ ਹੁੰਦਾ ਸੀ, ਪਰ ਇਸ ਵੇਲੇ ਅਕਾਲੀ ਕਹਾਉਂਦੇ ਆ ਆਪਦੇ ਆਪ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਝੰਡੇ ਹੇਠਲੇ ਸਿੱਖ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਜਿੱਥੇ ਕਿ ਲਿਆ ਕੇ ਖੜਾ ਕੀਤਾ ਹੋਇਆ ਸਾਰਿਆਂ ਦੇ ਸਾਹਮਣੇ ਆ, ਰੋਜ਼ ਆਪਾਂ ਉੱਤੇ ਚਰਚਾ ਕਰਦੇ ਹਾਂ। ਅੱਜ ਇਸ ਪਾਸੇ ਜ਼ਿਆਦਾ ਨਾ ਵਧੀਏ, ਆਪਾਂ ਦੂਜੇ ਪਾਸੇ ਨੂੰ ਚੱਲੀਏ ਕਿ ਸਿਧਾਂਤਕ ਤੌਰ ਦੇ ਉੱਤੇ ਕਿਵੇਂ ਕੋਈ ਗੜਬੜ ਹੋ ਜਾਂਦੀ ਹੈ। ਹੁਣ ਜਦੋਂ ਤਾਂ ਸਾਰੀ ਦੀ ਸਾਰੀ ਕੌਮ ਇੱਕ ਜੁੱਟ ਤੇ ਇੱਕ ਮੁੱਠ ਹੋ ਕੇ ਇੱਕੋ ਰੂਪ 'ਚ ਵਿਚਰਦੀ ਸੀ, ਉਦੋਂ ਦੁਸ਼ਮਣ ਲਈ ਔਖਾ ਸੀ। ਪਰ ਅੱਜ ਦੁਸ਼ਮਣ ਨੂੰ ਸੌਖਾ ਲੱਗਦਾ ਕਿ ਕੋਈ ਗੱਲ ਨਹੀਂ, ਜੇ ਮੈਂ ਸਿੱਖਾਂ ਦੇ ਕੁਝ ਹਿੱਸਿਆਂ ਦੇ ਉੱਤੇ ਕਾਤਲਾਨਾ ਹਮਲੇ ਕਰੂੰਗਾ ਤਾਂ ਸਿੱਖ ਕੌਮ ਦਾ ਵੱਡਾ ਹਿੱਸਾ, ਔਰ ਇਹ ਗੱਲ 1984 ਮੌਕੇ ਵੀ ਵਾਪਰ ਚੁੱਕੀ ਆ। ਉਸ ਮੌਕੇ ਵੀ ਕਾਂਗਰਸੀ ਸਿੱਖਾਂ ਨੇ ਤਾਂ ਬਹਿ ਕੇ ਇੰਦਰਾ ਨੂੰ ਕਹਿੰਦੇ ਗੱਲਾਂ ਕੀਤੀਆਂ ਸੀ
ਵੀ ਐਡੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਅਕਾਲੀ ਵੀ ਆਪਣੇ ਨਾਲ ਆ, ਤੁਸੀਂ ਫੱਟੇ ਚੱਕ ਦਿਓ। ਤੇ ਤਾਂ ਇੰਦਰਾਂ ਦੀ ਇਹ ਜ਼ਰੂਰਤ ਪਈ ਸੀ ਜੋ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕਰਨ ਦੀ ਪਲੈਨਿੰਗ ਦੇ ਵਿੱਚ ਉਹਨੂੰ ਹੌਸਲਾ ਪਿਆ। ਤੇ ਇਵੇਂ ਹੀ ਹੁਣ ਵਾ ਬਈ ਬਹੁਤ ਸਾਰੀਆਂ ਧਿਰਾਂ ਨੇ, ਬਹੁਤ ਸਾਰੇ ਧੜੇ ਨੇ ਜਿਨ੍ਹਾਂ ਬਾਰੇ ਇੰਡੀਅਨ ਸਟੇਟ ਸਿਸਟਮ ਨੂੰ ਪੱਕਾ ਯਕੀਨ ਆ ਵੀ ਚਾਹੇ ਅਸੀਂ ਸ਼ਰੇ ਬਾਜ਼ਾਰ ਸਿੱਖਾਂ ਨਾਲ ਸਿੱਖੀ ਨਾਲ ਜੋ ਮਰਜ਼ੀ ਕਰੀਏ। ਔਰ ਤੁਹਾਡੇ ਸਾਹਮਣੇ ਆ ਇੰਡੀਅਨ ਨੈਟਵਰਕ ਨੇ, ਏਜੰਸੀਆਂ ਨੇ, ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਾਈਆਂ, ਉਦੋਂ ਵੀ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਸਿੱਖ ਕੌਮ ਦੇ ਹਿੱਸਿਆਂ ਨੇ ਜਿਵੇਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਵੇਂ ਨਹੀਂ ਕੀਤਾ। ਉਲਟਾ ਉਹਨਾਂ ਨੂੰ ਬੇਅਦਬੀ ਕਰਨ ਵਾਲੀ ਧਿਰ ਦਾ, ਜਿਹੜੀ ਉਸ ਮੌਕੇ ਇੱਕ ਧਿਰ ਸਰਸੇ ਵਾਲੇ ਸੀ, ਉਹਨਾਂ ਦਾ ਸਾਥ ਸਹਿਯੋਗ ਦਿੱਤਾ। ਤੇ ਉਵੇਂ ਹੀ ਕਾਂਗਰਸੀ ਸਿੱਖਾਂ ਕੋਲੇ ਰਾਜ ਭਾਗ ਆਇਆ, ਜਾਂ ਹੁਣ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆਮ ਆਦਮੀ ਪਾਰਟੀ ਵਾਲੇ ਸਿੱਖ ਨੇ। ਇਹਨਾਂ ਚੋਂ ਕਦੇ ਵੀ ਕਿਸੇ ਨੇ ਵੀ ਸਿੱਖੀ ਅਤੇ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਦਾ ਉਹੋ ਜਿਹਾ ਦਰਦ ਨਹੀਂ ਮੰਨਣਾ ਜਿਹੋ ਜਿਹਾ ਆਮ ਸਿੱਖ ਨੇ, ਗੁਰਮਤ ਨੂੰ, ਤੱਤ ਗੁਰਮਤ ਨੂੰ ਅਪਣਾਏ ਸਿੱਖ ਨੇ ਮੰਨਣਾ। ਚੇਤੇ ਕਰੋ ਜਦੋਂ ਦਿੱਲੀ ਦੇ ਵਿੱਚ ਜਿਹੜਾ ਇਹ ਮਸਲਾ ਬਣਿਆ ਇਲੈਕਸ਼ਨਾਂ ਮੌਕੇ ਕਿ ਕੇਜਰੀਵਾਲ ਜਿਹੜਾ ਹੈ ਉਹਦੇ ਦਸਤਖਤ ਚਾਹੀਦੇ ਨੇ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੋ ਜੇ, ਔਰ ਜਿਹੜੇ ਤਰਕ, ਜਿਹੜੀਆਂ ਦਲੀਲਾਂ ਉਸ ਮੌਕੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਿੱਖ ਦੇ ਰਹੇ ਸੀ ਬਈ ਇਹਨਾਂ ਨੂੰ ਇਹੀ ਚੜਿਆ ਪਿਆ ਵਾ ਜੀ, ਪਹਿਲੋਂ ਭੁੱਲਰ ਨੂੰ ਛਡਾਓ, ਮਤਲਬ ਕਿ ਸਾਡੀ ਸਰਕਾਰ ਨਹੀਂ ਬਣਨੀ ਜੇ ਤੁਸੀਂ, ਬਹੁਤ ਭੈੜੇ ਮਾੜੇ ਸ਼ਬਦ ਜਿਹੜੇ ਸੀ ਉਹ ਪ੍ਰੋਫੈਸਰ ਭੁੱਲਰ ਦੇ ਬਾਰੇ ਜਾਂ ਸਿੱਖ ਸੰਘਰਸ਼ ਦੇ ਬਾਰੇ ਉਹਨਾਂ ਦਿਨਾਂ ਦੇ ਵਿੱਚ ਸਿੱਖਾਂ ਨੇ, ਔਰ ਕਦੇ ਹੋ ਨਹੀਂ ਸਕਦਾ ਸੀ ਜੇਕਰ ਸਾਰੀ ਕੌਮ ਦੇ ਵਿੱਚ ਇੱਕ ਰੂਪਤਾ ਹੁੰਦੀ। ਇਹ ਜਿਹੜੀ ਬਹੁਤ ਰੂਪਤਾ ਹੋਈ ਆ, ਜਿਹੜੀ ਇੰਡੀਅਨ ਸਟੇਟ ਸਿਸਟਮ ਦੀ ਕਾਮਯਾਬੀ ਆ, ਇਹਨੂੰ ਸਾਡੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਵਿਚਾਰਨ ਦੀ ਲੋੜ ਆ, ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਹੋਰ ਵੀ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਉਹ ਕਰ, ਜਿਵੇਂ ਹਿੰਦੂਆਂ ਦੇ ਵਿੱਚ ਬਹੁਤ ਸਾਰੇ ਵੈਰਾਈਟੀਆਂ ਦੇ ਸਿੱਖ ਹੈਗੇ ਆ ਨਾ ਹਿੰਦੂ, ਉਵੇਂ ਸਿੱਖਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਿੱਖ ਪੈਦਾ ਕਰਨ ਦਾ ਇੰਡੀਅਨ ਏਜੰਸੀਆਂ ਦਾ ਜਿਹੜਾ ਪ੍ਰੋਜੈਕਟ ਵਾ ਉਹਨੂੰ ਸਮਝਣ ਦੀ ਲੋੜ ਆ। ਔਰ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਸਿੱਖ ਧਰਮ ਬਾਰੇ, ਸਿੱਖ ਸਮੱਸਿਆਵਾਂ ਬਾਰੇ, ਸਿੱਖ ਕੌਮ ਦੇ ਮਸਲਿਆਂ ਬਾਰੇ, ਜਿਹੜੇ ਸਿੱਖ ਕੌਮ ਦੇ ਦਰਦ ਨੇ, ਪੀੜ ਆ, ਉਹਦੇ ਬਾਰੇ ਜਿਵੇਂ ਇੱਕ ਸਿੱਖ ਸੋਚ ਸਕਦਾ ਉਵੇਂ ਕਮਿਊਨਿਜ਼ਮ ਜਾਂ ਕਾਮਰੇਡ ਨਜ਼ਰੀਏ ਤੋਂ ਜਦੋਂ ਕੋਈ ਸੋਚੇ, ਜਾਂ ਹਿੰਦੂ ਤਵੀ ਨਜ਼ਰੀਏ ਤੋਂ ਸੋਚੇ, ਜਾਂ ਕਿਸੇ ਹੋਰ ਨਜ਼ਰੀਏ ਤੋਂ ਕੋਈ ਸੋਚੇ, ਉਹ ਨਹੀਂ ਸੋਚ ਸਕੇਗਾ, ਨਹੀਂ ਸਮਝ ਲੱਗੇਗੀ ਉਹਨੂੰ। ਸਿੱਖਾਂ ਦੇ ਮਸਲੇ ਸਿੱਖ ਬਣ ਕੇ ਹੀ ਸਮਝੇ ਜਾ ਸਕਦੇ। ਜਿਹੜੀ ਪੀੜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਜਦੋਂ ਬੇਅਦਬੀ ਦੀ ਖਬਰ ਇੱਕ ਸਿੱਖ ਨੂੰ ਮਿਲਦੀ ਆ, ਜਿਹੜਾ ਉਹਦਾ ਕਾਲਜਾ ਪਾਟਦਾ, ਜਿਹੜਾ ਉਹਨੂੰ ਅੱਗ ਲੱਗਦੀ ਆ, ਉਹ ਕਿਸੇ ਕਾਂਗਰਸੀ ਸਿੱਖ ਨੂੰ, ਭਾਜਪਾਈ ਸਿੱਖ ਨੂੰ, ਬਾਦਲ ਦਲ ਵਾਲੇ ਸਿੱਖ ਨੂੰ ਕਿਉਂ ਨਹੀਂ ਲੱਗਦੀ, ਸਨਾਤਨੀ ਸਿੱਖ ਨੂੰ ਕਿਉਂ ਨਹੀਂ ਲੱਗਦੀ? ਇਹ ਗੱਲ ਕਿਵੇਂ ਕਿਸੇ ਆਊਟਸਾਈਡਰ ਦੇ ਸਮਝ ਲੱਗ ਸਕਦੀ ਹੈ? ਜਦੋਂ ਕੋਈ ਸਿੱਖ ਆਗੂ ਜਾਂ ਆਮ ਸਿੱਖ ਤਿਲਕ ਲਾ ਕੇ ਜਗਰਾਤਿਆਂ 'ਚ ਹਾਜ਼ਰੀ ਭਰਦਾ, ਜਦੋਂ ਜੈ ਮਾਤਾ ਦੀ ਗਾਉਂਦਾ, ਜਦੋਂ ਉਹ ਸਾਰਾ ਕੁਝ ਜਿਹੜਾ ਗੁਰੂ ਪਾਤਸ਼ਾਹ ਨੇ ਮਨਾ ਕੀਤਾ, ਜਿਹੜਾ ਗੁਰਮਤ ਨਾਲ ਜੁੜਿਆ ਹੋਇਆ ਸਿੱਖ ਵਾ, ਉਹਨੂੰ ਜਿਹੜੀ ਉਸ ਵੇਲੇ ਸ਼ਰਮ ਆਉਂਦੀ ਆ, ਜਿਹੜੀ ਉਸ ਵੇਲੇ ਪੀੜ ਆਉਂਦੀ ਆ, ਉਹਦੇ ਦਿਲ ਦਿਮਾਗ ਨੂੰ ਚੀਰ ਜਾਂਦੀ ਆ ਜਿਹੜੀ ਗੱਲ, ਉਹ ਦੂਜੇ ਤਰ੍ਹਾਂ ਦੇ ਸਿੱਖਾਂ ਨੂੰ ਕਿਉਂ ਨਹੀਂ ਆਉਂਦੀ? ਇਹ ਗੱਲ ਐਵੇਂ ਨਹੀਂ ਸਮਝ ਆਉਣੀ। ਸਿੱਖ ਬਣ ਕੇ ਹੀ, ਮੈਂ ਕਈ ਵਾਰ ਦੇਖਦਾ ਹੁੰਦਾ, ਕਈ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਐਂਕਰ ਇਹੋ ਜਿਹੇ ਭੌਂਦੂ ਜੇ ਸਿੱਖ ਨੂੰ ਸੱਦ ਲੈਂਦੇ ਆ ਤੇ ਉਹ ਬੈਠ ਕੇ ਉੱਥੇ ਆਪਦੇ ਹਿਸਾਬ ਨਾਲ ਹੀ ਭਾਰਤ ਮਾਤਾ ਕੀ ਜੈ ਟਾਈਪ ਦਾ ਗੱਲਾਂ ਜਿਹੜੀਆਂ ਕਰਨੀਆਂ ਹੀ ਨੇ। ਉਹ ਇੱਕ ਖਿਚੜੀ ਜੀ ਕਿਸਮ ਦਾ ਸਿੱਖ ਬਣਿਆ ਹੁੰਦਾ, ਕਿਉਂਕਿ ਭਾਰਤ ਮਾਤਾ ਕੀ ਜੈ ਵਾਲੀ ਜਿਹੜੀ ਵਿਦਿਆ ਨੀਤੀ ਦਾ ਸ਼ਿਕਾਰ ਆ, ਉਹਦਾ ਉਹ ਹੋਇਆ ਹੀ ਹੁੰਦਾ। ਫਿਰ ਉਹਦੇ ਉੱਤੇ ਕਾਮਰੇਡੀ ਵੀ ਹੁੰਦੀ ਆ, ਉਹਦੇ ਉੱਤੇ ਹੋਰ ਵੀ ਕੀ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਪਿਛਲੇ 60-70 ਸਾਲਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਯੂਨੀਵਰਸਿਟੀਆਂ ਦੇ ਵਿੱਚ ਤੇ ਹੋਰਨਾਂ ਸਾਰੇ ਥਾਵਾਂ ਦੇ ਉੱਤੇ ਜਿਹੋ ਜਿਹੇ ਲੋਕ ਸਿੱਖ ਵਿਦਵਾਨ ਦੇ ਰੂਪ 'ਚ ਬਹਿ ਗਏ ਨੇ, ਉਹ ਹੌਲੀ ਹੌਲੀ ਸਿੱਖੀ ਦੀਆਂ ਜੜ੍ਹਾਂ ਪੱਟ ਰਹੇ ਨੇ। ਆਪਾਂ ਗੱਲ ਅਕਸਰ +2 ਦੀ 12ਵੀਂ ਦੀ ਕਿਤਾਬ ਦੀ ਕਰਦੇ ਆ, ਪਰ ਜਿਹੜੀਆਂ ਇਹ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਯੂਨੀਵਰਸਿਟੀ ਬਣੀ ਹੋਈ ਆ, ਪਟਿਆਲੇ ਯੂਨੀਵਰਸਿਟੀ ਬਣੀ ਹੋਈ ਆ, ਚਲੋ ਚੰਡੀਗੜ੍ਹ ਵਾਲੀ ਤਾਂ ਬਾਹਮਣਾ ਦੇ ਲਾਲਿਆਂ ਦੇ ਧੱਕੇ ਚੜੀ ਜਾ ਰਹੀ ਆ ਸਮਾਜੀਆਂ ਦੇ, PAU ਲੁਧਿਆਣਾ ਜਿਹੜੀ ਆ ਉਹ ਚਲੋ ਖੇਤੀਬਾੜੀ ਦੀ ਆ, ਹੁਣ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਬੜਾ ਜਾਲ ਬਣਿਆ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਾਂ ਪਟਿਆਲਾ ਯੂਨੀਵਰਸਿਟੀ ਨੇ ਸਿੱਖ ਇੰਟੈਲੈਕਚੁਅਲ ਲੈਵਲ ਦੇ ਉੱਤੇ ਇਹਨਾਂ ਨੇ ਤਾਂ ਦੱਸਣਾ ਸੀ
ਇਸ ਖਿੱਤੇ ਦੇ ਵਿੱਚ ਸਿੱਖ ਫਲਸਫੇ ਦੇ ਬਾਰੇ ਕਿ ਗੁਰਬਾਣੀ ਦੇ ਸਿੱਖ ਜਿਹੜਾ ਮਾਡਲ ਆ ਗੁਰਮਤ ਦਾ, ਇਹਦੇ ਬਾਰੇ ਰਾਜ ਦਾ ਸਿੱਖ ਸੰਕਲਪ ਕੀ ਆ, ਇਹਦੇ ਬਾਰੇ ਕਿੰਨਾ ਕੁ ਵੱਡਾ ਕੰਮ, ਕਿੱਡੀ ਕੁ ਵੱਡੀ ਖੋਜ, ਕੋਈ ਰਿਸਰਚ ਕਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਾਂ ਪਟਿਆਲਾ ਯੂਨੀਵਰਸਿਟੀ ਨੇ ਸਾਹਮਣੇ ਲਿਆਂਦੀ। ਜਿਵੇਂ ਸਾਰੇ ਭਾਰਤ ਦੇ ਵਿੱਚ ਜਿਹੜਾ ਉੱਥੇ ਇਸ ਵੇਲੇ ਚੱਲ ਰਿਹਾ ਵੀ ਹਿੰਦੂ ਤਵੀ ਸੋਚ, ਹਿੰਦੂ ਗ੍ਰੰਥਾਂ ਅਨੁਸਾਰ ਵੀ ਰਾਜ ਐ ਹੋਣਾ ਚਾਹੀਦਾ, ਅਰਥਚਾਰਾ ਐ ਹੋਣਾ ਚਾਹੀਦਾ, ਸਮਾਜਿਕ ਜੀਵਨ ਇਸ ਤਰੀਕੇ ਨਾਲ ਹੋਣਾ ਚਾਹੀਦਾ, ਉਹ ਸਾਰਾ ਕੁਝ ਹਿੰਦੂ ਨਜ਼ਰੀਏ ਤੋਂ ਉੱਥੋਂ ਦੇ ਜਿਹੜੇ ਯੂਨੀਵਰਸਿਟੀਆਂ ਤੇ ਹੋਰਨਾਂ ਥਾਵਾਂ ਦੇ ਉੱਤੇ ਬੈਠੇ ਇੰਟੈਲੈਕਚੁਅਲਸ ਨੇ ਉਹ ਕੱਢ ਕੇ ਲਿਆਉਂਦੇ। ਅਗਲਿਆਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਪਰ ਪੰਜਾਬ ਦੀ ਧਰਤੀ ਜਿਹੜੀ ਸਿੱਖ ਹੋਮਲੈਂਡ ਮੰਨੀ ਜਾਂਦੀ ਆ, ਜਿੱਥੇ ਗੁਰੂ ਸਾਹਿਬਾਨ ਦੇ ਨਾਂ ਦੇ ਉੱਤੇ ਯੂਨੀਵਰਸਿਟੀਆਂ ਬਣੀਆਂ, ਔਰ ਇੱਥੇ ਇਹ ਵੀ ਗੱਲ ਆਪਾਂ ਨਾਲ ਦੀ ਨਾਲ ਕਰਦੀ ਹੈ ਕਿ ਬਾਦਲ ਸਾਹਿਬ ਨੇ ਇੱਕ ਚੰਦ ਚਾੜਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਾਣੀ ਕਿ ਪਹਿਲੀ ਪਾਤਸ਼ਾਹੀ ਸਿੱਖ ਧਰਮ ਦੇ ਪਹਿਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੇ ਨਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ। ਦੇਵ ਅੱਖਰ ਬੜਾ ਬਾਹਮਣਾ ਨੇ ਪਿੱਟ ਪੁੱਟ ਕੇ ਵਿੱਚ ਪਾਇਆ ਸੀ, ਪਹਿਲਾਂ ਗੁਰੂ ਨਾਨਕ ਯੂਨੀਵਰਸਿਟੀ ਇਹਦਾ ਨਾਂ ਸੀ। ਤੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਾਦਲ ਸਾਹਿਬ ਦੀ ਕਿਰਪਾ ਨਾਲ ਸਤਿਗੁਰੂ ਰਾਮ ਸਿੰਘ ਚੇਅਰ ਆ। ਹੁਣ ਗੁਰੂ ਨਾਨਕ ਵੱਡਾ ਕਿ ਸਤਿਗੁਰੂ ਵੱਡਾ? ਦੂਜਾ ਇਹ ਬਈ ਸਤਿਗੁਰੂ ਸ਼ਬਦ ਰਾਮ ਸਿੰਘ ਦੇ ਨਾਂ ਨਾਲ ਜੋੜਨ ਦੀ ਜਿਨ੍ਹਾਂ ਦੀ ਜਿੱਦ ਸੀ, ਉਹਨਾਂ ਦਾ ਸੀ ਕਿ ਗੁਰੂ ਮਾਨਿਓ ਗ੍ਰੰਥ ਜਿਹੜਾ ਹੈ ਜਾਂ ਜਿਹੜਾ ਸਾਡੇ ਧਰਮ ਦਾ ਮੁੱਖ ਆਧਾਰ ਵਾ ਸਿੱਖਾਂ ਦਾ, ਕਿ ਦਸ਼ਮੇਸ਼ ਪਾਤਸ਼ਾਹ ਤੋਂ ਬਾਅਦ ਸਾਡਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਅਸੀਂ ਉਹਨੂੰ ਜਿਹੜਾ ਹੈਗਾ ਮੰਨਣਾ, ਜਾਣਨਾ, ਸਮਝਣਾ, ਆਤਮਸਾਤ ਕਰਨਾ, ਇਹ ਚੀਜ਼ ਤਾਂ ਬਿਲਕੁਲ ਹੀ ਉਹਦੇ ਖਿਲਾਫ ਆ। ਪਰ ਬਾਦਲ ਸਾਹਿਬ ਜਿੰਦਾਬਾਦ ਰਹੇ ਨੇ ਤੇ ਜਿੰਦਾਬਾਦ ਰਹਿਣਗੇ। ਤੇ ਇੱਥੇ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਚੇਅਰ ਠੋਕਦੀ ਲਿਆ। ਹੁਣ ਇਹ ਕੰਮ ਕਰਨ ਵਾਲੇ ਜਿੱਥੇ ਪੋਲੀਟੀਕਲ ਜਮਾਤ ਹੋਵੇ, ਜਿੱਥੇ ਇਹੋ ਜਿਹੀ ਬਿਰਤੀ ਵਾਲੇ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ ਹੋਣ ਕਿ ਲਓ ਜੀ ਅਸੀਂ ਤਾਂ ਇੱਥੇ ਸਤਿਗੁਰੂ ਬਰਦਾਸ਼ਤ ਕਰ ਲਾਂਗੇ, ਨਹੀਂ ਤਾਂ ਇੱਥੋਂ ਸਾਰੇ ਜਿੰਨੇ ਸਿੱਖ ਟੀਚਰ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਤੁਸੀਂ ਰੱਖੋ ਨਹੀਂ ਸਤਿਗੁਰੂ ਨੂੰ ਇੱਥੇ, ਅਸੀਂ ਗੁਰੂ ਨਾਨਕ ਦੀ ਅਜ਼ਮਤ ਨੂੰ ਖੋਰਾ ਨਹੀਂ ਲੱਗਣ ਦੇਣਾ, ਅਸੀਂ ਕਿਤੇ ਫਿਰ ਇੱਥੋਂ ਚੱਲੇ ਆ ਜਾਂ ਵੀ ਪ੍ਰੋਟੈਸਟ ਕਰਦੇ ਜਾਂ ਕੋਈ ਰੌਲਾ ਰੱਪਾ ਪਾਉਂਦੇ। ਪਰ ਸਾਰੇ ਪੰਜਾਬ ਦੇ ਇਹ ਵਿਦਵਾਨ ਸੁਸਰੀ ਵਾਂਗੂ ਸੌ ਗਏ, ਕਿਸੇ ਨੇ ਬੋਧ ਨਹੀਂ ਕੀਤਾ, ਕਿਉਂਕਿ ਹਰੇਕ ਨੂੰ ਆਪਦੀਆਂ ਤਰੱਕੀਆਂ ਦੀ ਲੋੜ। ਇਵੇਂ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਕਾਮਰੇਡੀਕਰਨ ਹੋਇਆ ਹੋਇਆ। ਤੋ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਉਹ ਇੰਟੈਲੈਕਟ ਪੈਦਾ ਕਰਨਾ ਸੀ, ਉਹ ਰਿਸਰਚ ਪੇਪਰ ਆਉਣੇ ਸੀ, ਉੱਥੇ ਉਹ ਸਾਰਾ ਸਿੱਖ ਵੇ ਆਫ ਲਾਈਫ ਇਹਨਾਂ ਨੇ ਦੱਸਣਾ ਸੀ, ਜਿਹਦੇ ਵਿੱਚੋਂ ਇਸ ਖਿੱਤੇ ਦੇ ਜਿਹੜੇ ਪੋਲੀਟੀਕਲ ਲੋਕ ਸੀ ਜਾਂ ਆਮ ਸਮਾਜ ਸੀ ਉਹਨੂੰ ਸੇਧ ਮਿਲਣੀ ਸੀ ਕਿ ਗੁਰਮਤ ਅਨੁਸਾਰੀ ਮਾਡਲ ਆ ਜਿਹੜਾ ਸਮਾਜ ਦਾ, ਰਾਜਨੀਤੀ ਦਾ, ਧਰਮ ਦਾ, ਅਰਥਚਾਰੇ ਦਾ, ਜੀਵਨ ਦੇ ਹਰ ਖੇਤਰ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਫਲਸਫਾ ਕਿਵੇਂ ਅਗਵਾਈ ਕਰਦਾ, ਉਹ ਇੱਥੋਂ ਸੇਧ ਮਿਲਣੀ ਸੀ। ਤੇ ਉਹਦੇ ਨਾਲ ਦੁਨੀਆ ਨੇ ਕਹਿਣਾ ਸੀ ਕਿ ਜੇਕਰ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਫਲਸਫਾ ਮਨੁੱਖ ਨੂੰ ਇੰਨਾ ਖੁਸ਼ਹਾਲ ਕਰ ਸਕਦਾ, ਵੀ ਇੰਨਾ ਜ਼ਿਆਦਾ ਉਹਨੂੰ ਰਜਾ ਸਕਦਾ, ਇੰਨਾ ਜ਼ਿਆਦਾ ਨਿਹਾਲ ਕਰ ਸਕਦਾ ਕਿ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਬਾਦਸ਼ਾਹ ਬਣਿਆ ਫਿਰੇ, ਤਾਂ ਫਿਰ ਇਹ ਸਾਰੀ ਦੁਨੀਆ 'ਚ ਮਾਡਲ ਚਾਹੀਦਾ। ਤਾਂ ਇਹ ਚੀਜ਼ ਦੇ ਵੱਲ ਜਾਣ ਤੋਂ ਰੋਕਣ ਦੇ ਲਈ ਇੱਥੇ ਦਿੱਲੀ ਦਰਬਾਰ ਨੇ ਆਪਦੇ ਏਜੰਟਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਫਿੱਟ ਕੀਤਾ, ਜਿਨ੍ਹਾਂ ਨੇ ਇਹੋ ਜਿਹਾ ਲਿਟਰੇਚਰ ਪੈਦਾ ਕੀਤਾ, ਜਿਨ੍ਹਾਂ ਨੇ ਇਹੋ ਜਿਹੀਆਂ ਰਿਸਰਚਾਂ ਖੋਜਾਂ ਲੈ ਕੇ ਆਉਂਦੀਆਂ ਜਿਹੜੀਆਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ, ਉਹਨਾਂ ਨੂੰ ਲਾਲੇ ਭੋਲੇ ਬਣਾਉਣ, ਉਹਨਾਂ ਨੂੰ ਕਾਮਰੇਡ ਬਣਾਉਣ, ਉਹਨਾਂ ਨੂੰ ਇਹੋ ਜਿਹਾ ਬਣਾ ਧਰਨ ਵੀ ਉਹ ਮੁੜ ਕੇ ਜਿਹੜਾ ਸਾਡਾ ਮੁੰਡਾ ਪੜ੍ਹ ਲਿਖ ਜਾਂਦਾ ਰਿਹਾ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹ ਜ਼ਿਆਦਾ ਹੀ ਕੁਝ ਪੜ੍ਹ ਗਿਆ। ਤੋ ਇਹ ਸਾਰਾ ਜਿਹੜਾ ਕੁਝ ਸਾਡੇ ਨਾਲ ਵਾਪਰ ਰਿਹਾ, ਉਹਦੇ ਵਿੱਚੋਂ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਸਿੱਖ ਨੇ, ਮੈਂ ਅਕਸਰ ਸਾਡੇ ਕੁਝ ਮਿੱਤਰਚਾਰੇ ਚੋਂ ਇਹੋ ਜਿਹੇ ਸੱਜਣ ਮਿੱਤਰ ਆ ਜਿਹੜੇ ਅੱਡ ਅੱਡ ਬਾਹਰਲੇ ਮੁਲਕਾਂ 'ਚ ਕੁਝ ਜਾ ਕੇ ਲਾਈਫ 'ਚ ਸੈੱਟ ਹੋ ਗਏ, 4 ਪੈਸੇ ਕਮਾ ਲਏ, ਗੱਡੀਆਂ ਮੋਟਰਾਂ ਵੱਡੀਆਂ ਲੈ ਲਈਆਂ, ਜਾਂ ਇੱਥੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮਾਰ ਲਏ। ਜਦੋਂ ਕਿਤੇ ਵਿਆਹ ਸ਼ਾਦੀ ਖੁਸ਼ੀ ਗਮੀ ਤੇ ਮੇਲੇ ਗੱਲੇ ਹੁੰਦੇ ਆ, ਉੱਥੇ ਗੱਲਾਂ ਚੱਲ ਪੈਂਦੀਆਂ ਨੇਗੀਆਂ ਕਿ BA ਵੀ ਨਹੀਂ ਕਰ ਸਕੇ ਤੁਸੀਂ ਵਿਚਾਲਿਓ, ਤੁਹਾਨੂੰ ਕਿਵੇਂ ਉਦੋਂ ਮੂਵਮੈਂਟ ਮੌਕੇ ਭਗੌੜਾ ਹੋਣਾ ਪੈ ਗਿਆ, ਲਾਈਫ ਹੋਰ ਪਾਸੇ ਚਲੀ ਗਈ। ਤੇ ਉੱਥੇ ਸਾਰੇ ਹੱਸ ਛੱਡਦੇ ਆ ਕਿ ਤੁਸੀਂ ਚੰਗੇ ਰਹਿ ਗਏ, ਅਸੀਂ ਪੜ੍ਹ ਗਏ ਤੇ ਜਿਹੜਾ ਕੁਝ ਪੜ੍ਹ ਕੇ ਅਸੀਂ ਲਈ ਬੈਠੇ ਆ ਉਹ ਸਾਡੇ ਕੋਲ ਉਹ ਸਾਨੂੰ ਲੱਗਦਾ ਕੱਖ ਵੀ ਨਹੀਂ। ਤੇ ਜੋ ਕੁਝ ਤੁਸੀਂ ਆਪਦੇ ਲਾਈਫ ਦੇ ਵਿੱਚ ਇਸ ਕਰਕੇ ਲੈ ਸਕੇ ਕਿਉਂਕਿ ਤੁਸੀਂ ਸਿੱਖ ਸੰਘਰਸ਼ ਦੇ ਵਿੱਚ ਚਲੇ ਗਏ ਤੇ ਉਹ ਸਾਰਾ ਕੁਝ ਤੁਸੀਂ ਹੋਰ ਨਜ਼ਰੀਏ ਤੋਂ ਦੇਖਣਾ, ਬਾਚਣਾ, ਪਰਖਣਾ, ਮੰਨਣਾ ਸ਼ੁਰੂ ਕੀਤਾ। ਗੁਰਮਤ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਹਰ ਵਕਤ ਤਰਜੀਹ ਦੇਣਾ ਸਿੱਖਿਆ। ਇਹ ਸਾਡੇ ਕੁਝ ਨਹੀਂ ਆਇਆ।
और ये गल सच्ची आ, जिन्ने भी इत्थे पढ़े लिखे लोग ने जिन्हां ने इथों डिग्रियां इथों सर्टिफिकेट लए ने पढ़न का सर्टिफिकेट तो है पर सिख पढ़ाई होवे ਉਹਦੇ ਚ कोई मनुखता नूं सेध देण वाली गल होवे ये नहीं। हाँ ये हो सकदा कि कोई वखरी तरह की खोज करके जिहदे नाल सारे समाज का कोई किसी तरीके नाल होर भला हुंदा होवे पर ਉਹਦੇ ਵਿੱਚ ਜਿਹੜਾ सिख माइंडसैट आ जां सिख पक्ष वा ਉਹਨੂੰ मनफी कीता जा रहा वो साइंटिफिक तौर के उत्ते भी आए करता जी वो गल्लां ने। जिवें इन्हां दिनां दे विच एक फिल्म दा रौला पिया होया भी एक फिल्म सी वो असली गल सीगी वो अमृतसर इलाके का ही सिख सीगा जिन्हें एक बहुत बड़ी ट्रेजडी हो गई किते कोई सुरंग दे विच पानी आ गया तो उत्थे जिहड़े मजदूर काम करते सी फस गए। उस बंदे ने आपदे दिमाग नाल सारी चीज नूं सौखा करता ते वो कढ़ दिते बंदे। उत्ते एक फिल्म बनी अक्षय कुमार जिहड़ा फिल्मी एक्टर आ उहने उस काम कीता सरदार पग बन के उस भावें वो नकली जिहा लगदा पर जदों असली बंदे दी इत्थे इंटरव्यूज फोटोज वगैरह आईयां तां जिस तरीके नाल उहदा सिख स्वरूप अते गुरु साहिब दे विच आस्था दिखदी आ ਉਹ ਉੱਥੇ बहुत आनंद आउंदा। इवें ही इसे पंजाब दा सिख परिवार वाला ਉਹ ਸਿੰਘ आ जिन्हें कंप्यूटर दी दुनिया विच इनकलाब लेके आंदा होर बड़े ने। पर जिथे ये साडे जिहड़े पिछली पीढ़ी दे सिख जिन्हां ने दुनियावी तौर ते बहुत वड्डियां खोजां करके मल्लां मारियां पग्गां दाड़े वाले ने उत्थे एक इहो जिहा वर्ग भी पैदा कर दिता गया जिहड़े मूँह सिर मुन्न के ते होर तरीके नाल कहंदे आ कि जी सानू रैकोगनाइजेशन मिले सिख समाज तो और इहो जिहे भी ने जिहड़े पग्गां दाड़े रख के बिल्कुल एंटी सिख ख्यालात नाल भरे हुए ने ते टीवी चैनलों के उत्ते बह के होर थावां ते बह के रब दी होंद नूं भी चैलेंज करदे आ कि रब ही नहीं कोई होया जी। ये सारा कुछ असीं क्यों अज विचार रहे हैं इस करके कि जिहड़ा इत्थे ये वर्ग पैदा होया कि जदों पन्नू दे कतल की साजिश बेनकाब हुई तां जिहड़े सिख भाईचारे दे बहुत सारे लोग एडवोकेट गुरपतवंत सिंह पन्नू नाल जां सिख रेफरेंडम नाल जां सिक्स फॉर जस्टिस नाल असहमत सी उन्हां नूं बहुत बड़ा झटका लग्या कि बिल्कुल मनदे आ कि सानू नहीं सी पता कि यह इन्नी संवेदनशील ते अहम एक्टिविटी आ ये सारा कुछ इन्ना सीरीयस आ कि जितों इंडिया नूं बिपता पई हुई आ। उन्होंने तो तुरंत इस गल नूं मन लिया कि चलो ठीक आ जदों जागो उदों ही सवेरा जे आपां नूं हुण ही समझ लग गई आ ते आपां इहदे बारे सार्थक ते हाँ पक्की सोच अपना ली। पर आम एक बहुत बड़ा वर्ग जिहड़ा भारत माता की जय वाला उहनूं लग्या कि असीं तां भारती हां असीं तां ओह कुछ सोचांगे जिहड़ा कुछ इंडिया सानूं कवेगा। और इस गल दे विच सब तो जिहड़ी सिखर की गल आ कि PTC चैनल जिहड़ा बादल परिवार का चैनल आ उहदे उत्ते बकायदा प्रोग्राम कीते जा रहे जिहदे च साबित किया जा रहा कि जी ये तां अमेरिका वर्गे जे लदेन नूं मारन जा सकदे आ अमेरिका होरनां मुल्कां च आपदे सियासी विरोधियां नूं जां आपदे मुल्क दे हितां दे उल्ट चलण वालियां नूं नुकसान करदा मारदा है तां फिर असीं भी जिथे कोई मर्जी होवे हुण ये भुल रहे ने कि अमेरिकन धरती के उत्ते उतों के सिटीजन नूं उतों की सॉवरनिटी नूं चैलेंज करके इस तरीके नाल मारन दे अर्थ ने अमेरिकन सिस्टम के उत्ते अमेरिका के उत्ते हमला। हुण इस तरीके दीयां दलीलां दिंदियां ने जिस तरीके नाल PTC ते होर विद्वानां ने कमल कुट्टिया जे तुसीं ओह सारा कदे सुणो तुहानूं लगूगा कि जे इन्हां दे पग्गां दाड़े ना होण तां इह तां बिल्कुल अमित शाह ते अजीत डोभाल दी कार्बन कापी ने। हुण ये सिख कित्थों पैदा होए ये सिख इस सिस्टम ने 1947 तो बाद घड़िया जिहदे बारे मैं अक्सर पिटदा हुंदा इस प्रोग्राम दे विच कि जदों संविधान बनिया तां अकाली लीडरां दी मीटिंग दे विच ये गल लिया के विचारी गई कि सानू तां उहदे च हिंदू लिखता वो कहंदे ऐ किवें हो जू उहनां लिखता सीगा हिंदू बन जांगे सिख ने तां देखो हिंदुआं नाल रलना ही नहीं साडा दाड़ा की सो पग्गां गुरद्वारे जाने आ बाणी पढ़दे आ धर्म संस्कार मरण संस्कार सारा कुछ वखरा। पर सियाणे बंदे ने समझाया भी आपां नूं नहीं फर्क पैना इस संविधान दे इस हिंदू लिखण तो बाद एक सिस्टम घड़ना एक मशीन बननी है जिन्होंने एजेंसी नैटवर्क सारा सिस्टम चलना ਉਹਦੇ ਵਿੱਚੋਂ ਇਹੋ ਜਿਹਾ ਕੁਝ ਹੋਏਗਾ ਜਿਹਦੇ ਵਿੱਚ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਪੋਤੇ ਨੇ ਅਸੀਂ ਆਪ ਵੱਡੀ ਉਮਰ 'ਚ ਸਾਡੇ ਦਾ ਵਿਚਾਰ ਪਕਰੋੜ ਨੇ ਮੈਚਿਓਰ ਨੇ ਪੱਕੇ ਹੋਏ ਠੋਸ ਵਿਚਾਰ ਨੇ ਸਾਡੀ ਸਿੱਖੀ ਕੌਣ ਹੋਊ ਸਾਡੇ ਜਿਹੜੇ ਯੰਗ ਹੋ ਚੁੱਕੇ ਨੌਜਵਾਨ ਹੋ ਚੁੱਕੇ ਪੁੱਤ ਨੇ
ਸਾਡੇ ਉਹਨਾਂ ਨੂੰ ਵੀ ਕੋਈ ਹੈ ਨਹੀਂ, ਪਰ ਜਿਹੜੇ ਨਿਆਣੇ ਗਾਹਾਂ ਜੰਮਣੇ ਜਿਹੜੇ ਉਹਨਾਂ ਦੇ ਪੋਤੇ ਹੋਣਗੇ ਸਾਡੇ, ਉਹ ਬੜੇ ਹੋਰ ਤਰੀਕੇ ਦੇ ਹੋਣਗੇ। ਔਰ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਮਾਰ ਕੇ ਦੇਖ ਲਓ, ਤੁਹਾਨੂੰ ਲੱਖਾਂ ਦੀ ਗਿਣਤੀ ਵਿੱਚ ਇਹੋ ਜਿਹਾ ਮਾਲ, ਕਾਟੂ ਮਾਲ ਮਿਲ ਜੂ ਜਿਹੜਾ ਉਹੋ ਜਿਹਾ ਸਿੱਖ ਨਹੀਂ ਹੈ ਜਿਹੋ ਜਿਹਾ ਅਸਲ ਵਿੱਚ ਸਿੱਖ ਹੋਣਾ ਚਾਹੀਦਾ। ਸਾਡੀਆਂ ਕੁੜੀਆਂ ਨੂੰ, ਸਾਡੇ ਮੁੰਡਿਆਂ ਨੂੰ ਇਸ ਵੇਲੇ ਹੋਣਾ ਤਾਂ ਇਹ ਚਾਹੀਦਾ ਕਿ ਹੈ ਸਾਡੀ ਕੌਮ ਦੇ, ਸਾਡੇ ਬੰਦਿਆਂ ਦੇ ਕਤਲ ਹੋ ਰਹੇ ਨੇ, ਪਰ ਉਹਨਾਂ ਨੂੰ ਬੁਖਾਰ ਕੋਈ ਹੋਰ ਹੀ ਚੜਿਆ ਪਿਆ। ਉਹ ਅੱਧ ਨੰਗੇ ਕੱਪੜੇ ਪਾ ਕੇ ਜਾਂ ਸਰੀਰਕ ਜਿਹੜੇ ਅੰਗ ਨੇ ਉਹ ਦਿਖਾ ਕੇ ਰੀਲਾਂ ਬਣਾਈਆਂ ਜਾ ਰਹੀਆਂ ਨੇ, ਜਿਵੇਂ ਉਹਨਾਂ ਨੂੰ ਕੋਈ ਫਿਕਰ ਹੀ, ਕੋਈ ਗੱਲ ਹੀ ਨਹੀਂ। ਔਰ ਮੈਂ ਇੱਥੇ ਇੱਕ ਗੱਲ ਹੋਰ ਇਹ ਨਾਲ ਜੋੜ ਦੇਵਾਂ ਕਿ ਜਦੋਂ 1984 ਦੇ ਅਟੈਕ ਤੋਂ ਅਗਲੇ 5-10 ਸਾਲ ਦਾ ਜਿਹੜਾ ਸਫ਼ਰ ਆ, ਉਸ ਵੇਲੇ ਦੇ ਜਿਹੜੇ ਨੌਜਵਾਨ ਸੀ, ਮੈਂ ਉਹਨਾਂ ਵਿੱਚੋਂ ਆਉਣਾ ਆਪ, ਉਦੋਂ ਜਦੋਂ ਕਿਤੇ ਕਿਸੇ ਵਾਰਦਾਤ ਤੋਂ ਬਾਅਦ ਵਿੱਚ ਅਸੀਂ ਉੱਥੇ ਨੂੰ ਭੱਜਣਾ ਲੋਕਾਂ ਨੂੰ, ਪੁਲਿਸ ਨੇ ਰੋਕਣਾ, ਕੋਈ ਇਤਿਹਾਸ ਆ ਜਿਹੜੀ ਜਥੇਦਾਰ ਜਗਤਾਰ ਆਪਣੇ ਤੂਫਾਨ ਦੇ ਉੱਤੇ ਫਿਲਮ ਬਣੀ ਆ, ਜਗਰਾਜ ਸਿੰਘ ਤੂਫਾਨ ਦੇ ਉੱਤੇ, ਉਹਦੀ ਫਿਲਮ ਦੀ ਵੀ ਇਹੀ ਕਹਾਣੀ ਆ। ਉਹਦੇ ਚ ਪਾਰਲੀਮੈਂਟ ਦਾ ਬਣਾਇਆ ਹੋਇਆ, ਜਿਹਦੇ ਚ ਹਰਭਜਨ ਲਾਖਾ ਸਮਝ ਲਓ ਜਿਹੜਾ BSP ਦਾ ਲੀਡਰ ਸੀਗਾ, ਬਾਅਦ ਚ ਉਹ ਚੜ੍ਹਾਈ ਕਰ ਗਿਆ, ਸਿੱਖ ਸੱਦ ਗਿਆ ਸੀ ਆਪਦੇ ਸਰੀਰਕ ਤੌਰ ਤੇ ਚਲਾਣੇ ਤੋਂ ਪਹਿਲਾਂ, ਉਹ ਉਹਦੇ ਵਿੱਚ ਬੋਲਦਾ ਦਿਖਾਇਆ ਹੋਇਆ। ਔਰ ਉਹਦੀ ਜਿਹੜੀ ਉਹ ਨਿਊਜ਼ ਕਟਿੰਗ ਆ, ਅੱਜ ਦੀ ਆਵਾਜ਼ ਅਖਬਾਰ ਤੇ ਬੜੀ ਵੱਡੇ ਪੱਧਰ ਤੇ ਮੈਂ ਸਾਂਭ ਕੇ ਰੱਖੀ ਹੋਈ ਆ, ਉਹ ਚ ਉਹ ਬੋਲਿਆ ਸੀ ਵੀ ਖਾੜਕੂ ਜਿਹੜੇ ਨੇ ਉਹ ਇੱਜ਼ਤ ਤੇ ਅਣਖ ਦੀ ਲੜਾਈ ਲੜ ਰਹੇ। ਖਾੜਕੂ ਸੰਘਰਸ਼ ਦੀ ਨੰਗੀ ਚਿੱਟੀ ਹਮਾਇਤ ਪਾਰਲੀਮੈਂਟ ਚ ਬਹਿ ਕੇ ਲਾਖੇ ਨੇ ਕੀਤੀ ਆ, ਔਰ ਸਾਡੇ ਜਿਹੜੇ ਕਹਿੰਦੇ ਹੁੰਦੇ ਖਾਲਿਸਤਾਨੀ ਸੀ, ਉਹ ਉਵੇਂ ਨਹੀਂ ਸੀ ਕਰ ਸਕੇ, ਉਹ ਅੱਜ ਤੱਕ ਨਹੀਂ ਕਰ ਸਕੇ। ਜਿਹੋ ਜਿਹੀਆਂ ਗੱਲਾਂ ਬਾਹਰਲੇ ਮੁਲਕਾਂ 'ਚ ਸਾਡੇ ਬੰਦੇ ਬਹਿ ਕੇ ਅੱਜ ਬੜੀ ਮੌਜ ਨਾਲ ਕਰੀ ਕੁਰੀ ਜਾਂਦੇ ਆ, ਸਾਡੇ ਇੱਥੇ ਕਹਿੰਦੇ ਕਹੁੰਦੇ ਖਾਲਿਸਤਾਨੀਆਂ ਤੋਂ ਨਹੀਂ ਹੋਈਆਂ ਹੈਗੀਆਂ। ਇਹ ਗੱਲ ਮੰਨਣ 'ਚ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਹੋਣਾ ਚਾਹੀਦਾ ਸੀ, ਪਰ ਇੱਥੇ ਨਹੀਂ ਕਰ ਸਕੇ ਕਿਉਂਕਿ ਇੱਕ ਤਾਂ ਜ਼ਬਰ ਬੜਾ, ਦੂਜਾ ਆਪਦੇ ਅੰਦਰ ਵੀ ਉਹੋ ਜਿਹੀ ਸਪਿਰਿਟ, ਉਹੋ ਜਿਹੀ ਭਾਵਨਾ ਨਹੀਂ ਹੈ, ਤੇ ਹੋਰ ਵੀ ਕਈ ਕਾਰਨ ਨੇ। ਪਰ ਗੱਲ ਇੱਥੇ ਇਹ ਹੈਗੀ ਆ ਕਿ ਹਰਭਜਨ ਲਾਖੇ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਬਹਿ ਕੇ ਇਹ ਗੱਲਾਂ ਕਹੀਆਂ ਕਿ ਜੀ ਜਿਹੜੇ ਜਗਰਾਜ ਸਿੰਘ ਤੂਫਾਨ ਵਰਗੇ ਆ, ਜਦੋਂ ਉਹਨਾਂ ਦੇ ਮੁਕਾਬਲੇ ਹੋ ਜਾਂਦੇ ਆ, ਤੁਸੀਂ ਉਹਨਾਂ ਨੂੰ ਮਾਰ ਦਿੰਦੇ ਹੋ, ਉੱਥੇ ਸ਼ਹੀਦ ਮੰਨ ਕੇ ਉਹਨਾਂ ਦੇ ਭੋਗ ਪੈਂਦੇ ਆ, ਤੇ 5-5 10-10 ਲੱਖ ਬੰਦਾ ਉਹਦੇ ਭੋਗਾਂ ਤੇ ਆਉਂਦਾ, ਜਦੋਂ ਕਿ ਗੋਲੀ ਚਲਾਉਣ ਨੂੰ ਮੂਹਰੇ ਫੋਰਸਾਂ ਤਿਆਰ ਖੜੀਆਂ ਹੁੰਦੀਆਂ ਨੇ, ਪਰ ਉਹ ਡਰਦੇ ਨਹੀਂ, ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ। ਮੋਟੀ ਗੱਲ ਉਦੋਂ ਇਹ ਸੀ ਵੀ ਜਨਤਾ ਦੇ ਨੁਮਾਇੰਦੇ ਆਪਾਂ ਵਾ, ਜਿਹੜੇ ਆਪਾਂ ਪਾਰਲੀਮੈਂਟ ਦੇ ਮੈਂਬਰ ਜਾਂ MLA MP ਬਣੇ ਫਿਰਦੇ ਆ, ਜਿਹੜੇ ਕਿ ਪੰਜਾਬ ਦੀ ਧਰਤੀ ਉੱਤੇ ਬਗੈਰ ਗਨਮੈਨਾਂ ਤੋਂ 2 ਕਦਮ ਨਹੀਂ ਤੁਰ ਸਕਦੇ, ਕਿ ਜਨਤਾ ਦੇ ਨੁਮਾਇੰਦੇ ਉਹ ਨੇ ਜਿਨ੍ਹਾਂ ਦੇ ਭੋਗਾਂ ਦੇ ਉੱਤੇ ਗੋਲੀਆਂ ਦੀ ਪਰਵਾਹ ਨਹੀਂ ਕਰਦੇ, ਲੋਕ ਭੱਜੇ ਆਉਂਦੇ ਆ। ਉਦੋਂ ਇੰਡੀਅਨ ਸਟੇਟ ਸਿਸਟਮ ਨੇ ਅਹਿਦ ਕੀਤਾ ਸੀ, ਔਰ ਇਹ ਅਹਿਦ ਸਾਨੂੰ ਸਮਝਣੇ ਪੈਣਗੇ। ਜਿੱਦਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਲਈ ਭਾਈ ਗਜਿੰਦਰ ਸਿੰਘ ਤੇ ਦਲ ਖਾਲਸਾ ਦੇ ਹੋਰ ਸਿੰਘਾਂ ਨੇ ਹਾਈਜੈਕਿੰਗ ਕੀਤੀ, ਜਿੱਦਣ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਇੱਥੇ ਗੋਲੀ ਚੱਲੀ ਤੇ 1.5 ਦਰਜਨ ਤੋਂ ਵੱਧ ਨਾਥ ਦੀ ਖੂਹੀ ਤੇ ਮਹਿਤਾ ਚੌਂਕ ਦੇ ਵਿੱਚ ਸਿੰਘ ਸ਼ਹੀਦ ਹੋਏ, ਜਿੱਦਣ ਮੋਟਰਸਾਈਕਲ ਦੇ ਉੱਤੇ ਬੱਬਰ ਖਾਲਸਾ ਵਾਲਿਆਂ ਨੇ ਥਾਂ ਦੇ ਉੱਤੇ ਐਕਸ਼ਨ ਕੀਤੇ, ਦਸ਼ਮੇਸ਼ ਰੈਜੀਮੈਂਟ ਜਿਹੜੀ ਫੈਡਰੇਸ਼ਨ ਦੀ ਇੱਕ ਗੁਪਤ ਜਥੇਬੰਦੀ ਸੀ, ਉਹਨੇ ਐਕਸ਼ਨ ਕੀਤੇ। ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਇੰਡੀਅਨ ਸਟੇਟ ਸਿਸਟਮ ਨੂੰ ਝੁਕਣਾ ਪਿਆ, ਲਿਪਣਾ ਪਿਆ, ਮੁਚਣਾ ਪਿਆ, ਤੇ ਉੱਥੇ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿਣਾ ਪਿਆ ਤੇ ਸੰਤਾਂ ਦੀ ਰਿਹਾਈ ਹੋਈ। ਸੰਤਾਂ ਦੀ ਰਿਹਾਈ ਮੌਕੇ ਇੰਡੀਅਨ ਸਟੇਟ ਸਿਸਟਮ ਨੇ ਇਹ ਅਹਿਦ ਕਰ ਲਿਆ ਸੀ ਕਿ ਖਾਲਸਾ ਜੀ, ਤੁਸੀਂ ਇਹ ਕਹਿੰਦੇ ਹੋ ਨਾ ਕਿ ਵੀ ਜੇ ਦਮਦਮੀ ਟਕਸਾਲ ਜਿਹੜੀ ਸਾਡੀ ਕੌਮ ਦੀ ਐਡੀ ਮਹਾਨ ਜਥੇਬੰਦੀ ਆ, ਜੇ ਤੁਸੀਂ ਇਹਦੇ ਵੱਲ ਜਿਹੜੀ ਟੇਢੀ ਅੱਖ ਕੀਤੀ ਤਾਂ ਤੁਹਾਡਾ ਸਿਰ ਉਡਾ ਦੇਾਂਗੇ, ਤੇ ਜੇ ਸਾਡੇ ਟਕਸਾਲ ਦੇ ਮੁਖੀ ਵੱਲ ਉਂਗਲ ਕੀਤੀ ਤਾਂ ਤੁਹਾਡੀ ਬਾਹ ਵੜ ਦੇਾਂਗੇ। ਤੁਸੀਂ ਸਾਨੂੰ ਇਹ ਮੱਤ ਦਿੰਦੇ ਹੋ ਨਾ, ਲੈ ਫਿਰ ਅਸੀਂ ਅਹਿਦ ਕਰਦੇ ਆ ਕਿ ਟਾਈਮ ਆਊਗਾ ਜਦੋਂ ਟਕਸਾਲ ਦੇ ਮੁਖੀ ਤੇ ਦਮਦਮੀ ਟਕਸਾਲ ਵੱਲ ਤੁਸੀਂ ਆਪ ਖੁਦ ਉਹਦੇ ਖਿਲਾਫ ਹੋਊਗੇ। ਔਰ ਉਹ ਦਿਨ ਲਿਆਉਣ ਦੇ ਲਈ ਭਾਰਤੀ ਖੁਫੀਆ ਏਜੰਸੀਆਂ ਨੇ ਜੋ ਕੁਝ ਕੀਤਾ, ਉਹਦੇ ਉੱਤੇ ਜੇ ਕਿਤੇ ਪੜ੍ਹੋ, ਜਿਵੇਂ ਕਿਤਾਬਾਂ ਆ ਚੁੱਕੀਆਂ ਨੇ, ਹਰਦੀਪ ਸਿੰਘ ਡਿਬਡਬੇ ਦੀ ਕਿਤਾਬ, ਬਲੂਆ ਕਿਸ਼ਨ ਧਰ ਦੀ ਕਿਤਾਬ, ਜੇਕਰ ਉਹਨਾਂ ਦਾ 99% ਹੀ ਆਪਾਂ ਲਿਖਿਆ ਹੋਇਆ ਝੂਠ ਮੰਨ ਲਈਏ, 1% ਹੀ ਸੱਚ ਮੰਨ ਲਈਏ, ਤਾਂ ਵੀ ਅੰਦਰੋਂ ਸਾਡੇ ਇਹ ਉਬਾਲ ਨਿਕਲਣਾ ਚਾਹੀਦਾ ਕਿ ਇੰਡੀਅਨ ਏਜੰਸੀਆਂ ਦੇ ਫੈਲਾਏ ਹੋਏ ਜਾਲ ਵਿੱਚ ਫਸ ਕੇ ਅਸੀਂ ਆਪਦੀਆਂ ਸੰਸਥਾਵਾਂ, ਆਪਦੀਆਂ ਸ਼ਖਸੀਅਤਾਂ ਨੂੰ ਕਿਵੇਂ ਰੋਲ ਰਹੇ। ਤੇ ਇਸ ਤੋਂ ਅੱਗੇ ਆ ਜਾਓ, ਜਿਹੜੀ ਗੱਲ ਆਪਾਂ ਹੁਣ ਕਰਦੇ ਸੀ, ਉਦਣ ਜਿੱਦਣ 5-5 ਲੱਖ ਬੰਦਾ ਭਾਈ ਜਗਰਾਜ ਸਿੰਘ ਤੂਫਾਨ ਵਰਗਿਆਂ ਦੇ ਭੋਗਾਂ ਤੇ ਜਾਣ ਲਈ ਤਿਆਰ ਹੁੰਦਾ ਸੀ, ਉਸ ਮੌਕੇ ਸਟੇਟ ਨੇ ਮਿਥ ਲਿਆ ਸੀ ਵੀ ਅਸੀਂ ਉਹ ਦਿਨ ਲੈ ਆਵਾਂਗੇ। ਹੁਣ ਤਾਂ ਦੂਰੋਂ ਚੱਲ ਕੇ ਆਉਂਦੇ ਆ ਨਾ, ਜੇ ਮਾਝੇ 'ਚ ਸਿੰਘ ਸ਼ਹੀਦ ਹੁੰਦਾ ਤਾਂ ਮਾਲਵੇ ਤੋਂ, ਹਰਿਆਣੇ ਤੋਂ ਵੀ, ਹਿਮਾਚਲ ਤੋਂ ਵੀ, ਜੰਮੂ ਤੋਂ ਵੀ ਸਿੱਖ ਚੱਲ ਕੇ ਆ ਰਹੇ। ਅਸੀਂ ਉਹ ਦਿਨ ਲਿਆ ਦਾਂਗੇ ਕਿ ਪੰਜਾਬ ਦੇ ਵਿੱਚ
ਪਿੰਡ ਦੇ ਵਿੱਚ ਕਿਸੇ ਸੂਰਮੇ ਦਾ ਸਿੱਖ ਦਾ ਭੋਗ ਜਿਹਨੂੰ ਅਸੀਂ ਸਟੇਟ ਨੇ ਮਾਰਿਆ ਹੋਵੇ ਉਹਦਾ ਪਿਆ ਕਰੂ ਤੇ ਪਿੰਡ ਦੇ ਵੀ ਨੌਜਵਾਨ ਉੱਠ ਕੇ ਨਹੀਂ ਆਇਆ ਕਰਨਗੇ। ਤੇ ਉਹ ਦਿਨ ਲੈ ਆਂਦੇ ਗਏ ਨੇ। ਜਦੋਂ ਹੁਣ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ, ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ, ਬਾਬੇ ਗੁਰਦਿੱਤ ਸਿੰਘ ਮਾਨੋਚਾਲ ਦਾ, ਭਾਈ ਸੁਖਦੇਵ ਸਿੰਘ ਚੱਬੇ ਦਾ, ਤੇ ਇਵੇਂ ਹੀ ਭਾਈ ਬਲਵਿੰਦਰ ਸਿੰਘ ਜਟਾਣੇ ਦਾ, ਏਦਾਂ ਦੇ ਹੁਣ ਮੈਨੂੰ ਲੱਗਦਾ ਕਿ 100 ਦਿਹਾੜੇ ਨੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਯੋਧਿਆਂ ਦੇ ਮਨਾਏ ਜਾਂਦੇ। ਇਹਨਾਂ ਵਿੱਚੋਂ ਅਕਾਲ ਤਖਤ ਸਾਹਿਬ ਦੇ ਉੱਤੇ ਜੂਨ 84 ਦੇ ਸ਼ਹੀਦਾਂ ਦਾ ਦਿਹਾੜਾ ਮਨਾਇਆ ਜਾਂਦਾ, ਉਪਰੰਤ ਭਾਈ ਦਿਲਾਵਰ ਸਿੰਘ ਦਾ ਮਨਾਇਆ ਜਾਂਦਾ, ਤੇ ਦੋ ਇੱਥੇ ਹੋਰ ਨੇ ਜਿਹੜੇ ਇੰਦਰਾ ਕਾਂਡ ਨਾਲ ਸੰਬੰਧਿਤ, ਭਾਈ ਬੇਅੰਤ ਸਿੰਘ ਦਾ, ਸਤਵੰਤ ਸਿੰਘ ਦਾ ਤੇ ਸ਼ਹੀਦ ਕੇਹਰ ਸਿੰਘ ਦਾ। ਇਹ ਦਿਹਾੜੇ ਜਿਹੜੇ ਦੋ ਆ ਇਹ ਅੱਡ-ਅੱਡ, ਕਿਉਂਕਿ ਭਾਈ ਬੇਅੰਤ ਸਿੰਘ ਦਾ 31 ਅਕਤੂਬਰ ਨੂੰ ਤੇ ਉਹਨਾਂ ਦਾ ਜਨਵਰੀ 'ਚ ਮਨਾਇਆ ਜਾਂਦਾ। ਇਹ ਸਾਰੇ ਦਿਹਾੜਿਆਂ ਮੌਕੇ ਜਿਸ ਤਰੀਕੇ ਨਾਲ ਖਾਲਸਾ ਪੰਥ ਨੂੰ ਪਹੁੰਚਣਾ ਚਾਹੀਦਾ ਉਵੇਂ ਨਹੀਂ ਪਹੁੰਚ ਸਕਦੇ, ਨਹੀਂ ਪਹੁੰਚਦੇ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਅੱਜ ਬਹੁਤੇ ਉਹਨਾਂ ਯੋਧਿਆਂ ਦੇ ਬਾਰੇ, ਉਹਨਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਹੁਣ ਉਵੇਂ ਚੇਤੇ ਨਹੀਂ ਜਿਵੇਂ ਹੋਣਾ ਚਾਹੀਦਾ। ਸਟੇਟ ਜਿਹੜੀ ਆ ਉਹਨੇ ਜਿੱਥੇ ਇਹਨਾਂ ਯੋਧਿਆਂ ਸ਼ਹੀਦਾਂ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਯਤਨ ਕੀਤੇ, ਉੱਥੇ ਨਾਲ ਦੀ ਨਾਲ ਉਸ ਜਵਾਨੀ ਨੂੰ ਟਾਰਗੇਟ ਕੀਤਾ ਗਿਆ ਜਿਹੜੀ ਜਵਾਨੀ ਨੇ ਇਹਨਾਂ ਭੋਗਾਂ ਦੇ ਪ੍ਰਬੰਧ ਕਰਨੇ ਸੀ ਔਰ ਇਹਨਾਂ ਭੋਗਾਂ ਤੇ ਹਾਜ਼ਰੀਆਂ ਭਰਨੀਆਂ ਸੀ। ਬਹੁਤਿਆਂ ਨੂੰ ਤਾਂ ਸਕੂਲਾਂ ਕਾਲਜਾਂ ਦੇ ਵਿੱਚੋਂ ਕਾਮਰੇਡ ਬਣਾਉਣ ਦਾ, ਕਾਂਗਰਸੀ ਸਿੱਖ, ਭਾਜਪਾਈ ਸਿੱਖ, ਆਮ ਆਦਮੀ ਪਾਰਟੀ ਦੇ ਸਿੱਖ ਬਣਾਉਣ ਦਾ, ਕਿਸੇ ਨਾ ਕਿਸੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀ ਪਾਰਟੀ ਦਾ ਝੰਡਾ ਚੁਕਾਉਣ ਦਾ ਉੱਥੇ ਉਹ ਸਾਰਾ ਪ੍ਰੋਜੈਕਟ ਲਿਖਿਆ ਗਿਆ। ਤੇ ਉਹ ਫਿਰ ਸਿੱਖ ਸੰਘਰਸ਼ ਲਈ ਸ਼ਹੀਦ ਹੋਏ ਸਿੰਘਾਂ ਬਾਰੇ ਉਹਨਾਂ ਨੇ ਕੀ ਸੋਚਣਾ ਸੀਗਾ ਜੀ। ਬਹੁਤੇ ਸਿੱਖ ਨੌਜਵਾਨ ਦੂਜੇ ਪਾਸੇ ਨੂੰ ਚਲੇ ਜਾਂਦੇ ਆ, ਜਿਹੜੇ ਰਹਿ ਜਾਂਦੇ ਆ ਉਹਨਾਂ ਕੋਲੇ ਉਹਨੇ ਸਾਧਨ ਨਹੀਂ ਹੁੰਦੇ, ਪਰ ਉਹ ਫਿਰ ਵੀ ਆਪਦੇ ਵੱਲੋਂ ਜਿੰਨਾ ਕੁ ਹੁੰਦਾ ਉਹ ਕਰਦੇ ਆ। ਤੇ ਥੋੜੇ ਟਾਈਮ ਬਾਅਦ ਇੰਡੀਅਨ ਸਟੇਟ ਸਿਸਟਮ ਉਹਦੇ ਦੁਆਲੇ ਹੋ ਕੇ ਉਹਨਾਂ ਦਾ ਮਾਨਸਿਕ ਤੇ ਸਰੀਰਕ ਨੁਕਸਾਨ ਕਰਦਾ। ਜਦੋਂ ਇੱਕ ਝੁੱਡੂ ਜਿਹਾ ਪਰਚਾ ਪਾ ਦਿੰਦੇ ਆ, ਬੰਦੇ ਦੇ 8-10 ਸਾਲ ਖਰਾਬ ਕਰ ਦਿੰਦੇ ਆ। ਔਰ ਇਹ ਸਾਡੇ ਆਲੇ ਦੁਆਲੇ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਇਹ ਬੀਤੀ ਹੈ। ਹੁਣ ਇੱਕ ਹੋਰ ਨਾਲ ਦੀ ਨਾਲ ਉਹਨਾਂ ਨੇ ਅਲਟਰਨੇਟਿਵ ਲੈ ਆਂਦਾ ਕਿ ਪੰਜਾਬ ਦੀ ਨੌਜਵਾਨੀ ਨੂੰ ਅਯਾਸ਼ ਅਤੇ ਬਦਮਾਸ਼ ਬਣਾਉਣਾ, ਜਿਹੜਾ ਆਪਾਂ ਕਈ ਵਾਰ KPS ਗਿੱਲ ਦੇ ਬਹਾਨੇ ਬਈ ਉਦੋਂ ਉਹਨੇ ਕਿਹਾ ਸੀਗਾ ਕਿ ਜਿਹੜਾ ਕੁਝ ਖਾੜਕੂ ਕਹਿੰਦੇ ਅਸੀਂ ਉਲਟ ਕਰਨਾ, ਉਦੋਂ ਫਿਰ ਉਹ ਸਾਰਾ ਕੁਝ ਕਰਕੇ ਵੀ ਦਿਖਾਇਆ ਉਹਨਾਂ ਨੇ। ਜੇ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਨੇ ਉਸ ਮੌਕੇ ਪੰਜਾਬੀ ਲਾਗੂ ਕਰਾਈ ਤਾਂ ਅੱਜ ਇੱਥੇ ਪੰਜਾਬੀ ਦੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ। ਉਸ ਮੌਕੇ ਸਿੱਖ ਸੱਭਿਆਚਾਰ ਨੂੰ ਲਾਗੂ ਕਰਾਉਣ ਦੀ ਗੱਲ ਸੀ। ਇੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਤੋਂ ਮੈਂ ਆਇਆ ਤੇ ਮੈਂ ਇੱਥੇ ਜਿਹੜੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਈ ਵਾਰੀ ਦੇਖੂੰਗਾ, 1-2 ਸਕੂਲਾਂ ਦੇ ਨਿਆਣਿਆਂ ਦੀ ਵਰਦੀ ਬਿਲਕੁਲ ਪੰਜਾਬ ਪੁਲਿਸ ਦੀ ਵਰਦੀ ਨਾਲ ਮੈਚ ਕਰਦੀ ਹੈ। ਖਾਕੀ ਪੱਗਾਂ ਬੰਨ੍ਹਦੇ ਆ ਤੇ ਉਦਾਂ ਦਾ ਉਹਨਾਂ ਦਾ ਪਹਿਰਾਵਾ। ਮੈਂ ਪਹਿਲੋਂ ਕਈ ਵਾਰੀ ਜਿਹੜੇ ਥੋੜੇ ਜਿਹੇ ਵੱਡੀ ਉਮਰ ਦੇ ਦੇਖ ਕੇ ਭੌਂਚੜ ਜਿਹਾ ਆਇਆ ਕਰਾਂ ਵੀ ਇਹ ਪੁਲਿਸ ਚ ਇੰਨੀ ਛੋਟੀ ਉਮਰ ਦਾ ਮੁੰਡਾ, ਪਰ ਹੁਣ ਸਮਝ ਲੱਗੀ ਕਿ ਇਹ ਸਕੂਲ ਦੀ ਵਰਦੀ ਹੈ। ਇਹ ਗੱਲ ਕੀ ਆ ਕਿ ਖਾੜਕੂ ਲਹਿਰ ਮੌਕੇ ਸਿੱਖ ਜੁਝਾਰੂਆਂ ਨੇ ਸੱਦਾ ਦਿੱਤਾ ਸੀ ਕਿ ਭਾਈ ਤੁਸੀਂ ਖਾਲਸਾਈ ਖਾਲਿਸਤਾਨੀ ਦਸਤਾਰਾਂ ਸਜਾਓ, ਚਿੱਟੇ ਜਿਹੜੀਆਂ ਸ਼ਰਟਾਂ ਪਾਓ ਤੇ ਕਾਲੀਆਂ ਪੈਂਟਾਂ, ਤੇ ਏਦਾਂ ਇੱਕ ਪਹਿਰਾਵਾ ਕੁੜੀਆਂ ਬਾਰੇ ਤੇ ਮੁੰਡਿਆਂ ਬਾਰੇ, ਵਿਦਿਆਰਥੀਆਂ ਬਾਰੇ ਉਦੋਂ ਨਿਸ਼ਚਿਤ ਕੀਤਾ ਗਿਆ ਸੀ। ਸੋ ਭਾਰਤੀ ਸਟੇਟ ਇਹ ਦਿਖਾ ਰਹੀ ਆ ਕਿ ਅਸੀਂ ਉਹ ਪਹਿਰਾਵਾ ਤਾਂ ਹੁਣ ਖਤਮ ਕਰਤਾ ਜਿਹੜਾ ਸਿੰਘ ਕਹਿੰਦੇ ਸੀ। ਅਸੀਂ ਜਿਹੜੀ ਪੁਲਿਸ ਨੂੰ ਖਾੜਕੂਆਂ ਦੇ ਉੱਤੇ ਫਤਿਹ ਪਾਉਣ ਵਾਲਾ ਮੰਨਦੇ ਆ, ਖਾੜਕੂਆਂ ਦੇ ਨਾਲ ਜਿਹੜੀ ਲੜੀ ਸੀ, ਉਹ ਅਸੀਂ ਅੱਜ ਦੇ ਵਿਦਿਆਰਥੀਆਂ ਨੂੰ ਪੱਗਾਂ ਬਣਾਉਂਦੇ ਆ। ਕਿਉਂਕਿ ਹੀਰੋ ਉਹ ਕਹਿੰਦੇ ਆ ਖਾੜਕੂ ਨਹੀਂ ਸੀਗੇ, ਹੀਰੋ ਤਾਂ ਆਹ ਪੁਲਿਸ ਹੀ ਅਸੀਂ, ਪੁਲਿਸੀਆਂ ਦਾ ਰੰਗ ਜਿਹੜਾ ਫੌਜੀ ਖਾਕੀ ਰੰਗ ਆ, ਇਹ ਪੱਗਾਂ ਬੰਨੂ। ਇਵੇਂ ਹਰ ਤਰੀਕੇ ਨਾਲ ਜਿਹੜਾ ਕੁਝ ਖਾੜਕੂ ਲਹਿਰ ਮੌਕੇ ਸਿੰਘਾਂ ਨੇ ਸੋਚਿਆ, ਕਲਪਿਆ, ਕੀਤਾ, ਉਹਦੇ ਖਿਲਾਫ ਜੇ ਉਦੋਂ ਪੰਜਾਬ ਦੇ ਵਿੱਚ ਇੱਥੇ ਜਿਹੜਾ ਸ਼ਸ਼ੀਕਾਂਤ XDGP ਆ ਉਹਨੇ ਇੱਕ ਦਿਨ ਸਟੇਟਮੈਂਟ ਦਿੱਤੀ ਸੀ ਕਿ ਜੀ ਪੰਜਾਬ 'ਚ ਖਾੜਕੂਆਂ ਨੇ ਇੱਕ ਚਮਚਾ ਨਸ਼ੇ ਦਾ ਨਹੀਂ ਵਿਕਣ ਦਿੱਤਾ, ਤਾਂ ਉਹਨਾਂ ਨੇ ਸਟੇਟ ਨੇ ਇਹ ਮਿਥ ਲਿਆ ਕਿ ਅਸੀਂ ਨਸ਼ੇ ਦਾ ਇੱਥੇ ਦਰਿਆ ਵਗਾ ਦਿਆਂਗੇ। ਹੁਣ ਤਾਂ ਇਉਂ ਆ ਵੀ ਜਿਵੇਂ ਪੰਜਾਬ ਦੇ ਹਰ ਘਰ ਦੇ ਵਿੱਚ ਜਿਹੜਾ ਹੈਗਾ ਘੱਟੋ ਘੱਟ 2 ਮੈਂਬਰਾਂ ਨੂੰ ਚਿੱਟੇ ਤੇ ਜਾਂ ਕਿਸੇ ਹੋਰ ਨਸ਼ੇ ਤੇ ਲਾਉਣ ਦਾ ਕੋਈ ਏਜੰਡਾ ਚੱਲ ਰਿਹਾ ਹੋਵੇ। ਸੋ ਜਿਸ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ, ਉਦੋਂ ਫਿਰ ਉਹ ਜਵਾਨੀ ਜਿਹਨੇ ਆਪਦੇ ਪਿੰਡ ਦੇ ਕਿਸੇ ਸ਼ਹੀਦ ਯੋਧੇ ਦੇ ਭੋਗ ਤੇ ਹਾਜ਼ਰੀ ਲਵਾਉਣੀ ਸੀ, ਉਹ ਤਾਂ ਉਸ ਮੌਕੇ ਨਸ਼ੇ ਦਾ ਸਿਗਨੇਚਰ ਕੈਪਸੂਲ ਲੱਭਦਾ ਫਿਰਦਾ ਹੁੰਦਾ। ਤੇ ਜਿਹੜੇ ਵੀ ਨਸ਼ੇ ਦੇ ਖਿਲਾਫ ਬੋਲਦੇ ਆ, ਚਾਹੇ ਉਹ ਪਰਵਿੰਦਰ ਸਿੰਘ ਝੋਟਾ ਤੇ ਚਾਹੇ ਕੋਈ ਹੋਰ ਆ, ਜੋ ਉਹਨਾਂ ਦਾ ਹਸ਼ਰ ਹੁੰਦਾ। ਨਾਭੇ ਜੇਲ੍ਹ ਦਾ ਮੇਰਾ ਇੱਕ ਡਿਊਟੀਦਾਰ, ਜਦੋਂ ਅਸੀਂ ਜੇਲ੍ਹ ਚੋਂ ਆਏ, ਉਹ ਰੋਜ਼ ਮੇਰੇ ਕੋਲ ਆ ਕੇ ਕਿਹਾ ਕਰੇ ਕਿ ਮੈਂ ਆਪਦੇ ਇਲਾਕੇ 'ਚ ਨਸ਼ਿਆਂ ਦੇ ਖਿਲਾਫ ਆਹ ਕਰਨਾ, ਉਹ ਕਰਨਾ। ਜਦੋਂ ਕੋਈ ਮੇਰੇ ਵੱਲੋਂ ਪੱਕੀ ਗੱਲ ਨਾ ਮਿਲੀ, ਇੱਕ ਦਿਨ ਉਹਨੂੰ ਮੈਂ ਆਖਿਆ, ਮੈਂ ਕਿਹਾ ਸੱਜਣਾ ਗੱਲ ਇਹ ਆ,
ਪਹਿਲਾਂ ਆਪਦੇ ਆਪਾਂ ਪੈਰ ਮਜ਼ਬੂਤ ਕਰੀਏ, ਕੋਈ ਢਾਂਚਾ ਕੋਈ ਸਿਸਟਮ ਬਣਾਈਏ ਤਾਂ ਕੋਈ ਅੱਗੇ ਤੁਰਨ ਦੀ ਲੋੜ ਆ। ਤੇ ਅਦਰਵਾਈਜ਼ ਜਿੱਦਣ ਹੁਣ ਝੋਟੇ ਵਾਲਾ ਮਸਲਾ ਬਣਿਆ ਉਦਣ ਉਹਨੇ ਇਹ ਗੱਲ ਮੰਨੀ ਕਿ ਵਾਕਿਆ ਹੀ ਜੇਕਰ ਆਪਾਂ ਪੰਗਾ ਲੈਂਦੇ ਤਾਂ ਆਪਣੇ ਉੱਤੇ ਸਟੇਟ ਸਿਸਟਮ ਲੋਕਾਂ ਨਾਲੋਂ ਜਿਹੜਾ ਹੈਗਾ ਇਹ ਸਟੇਟ ਦਾ ਸਿਸਟਮ ਜਿਹਨੇ ਇਸ ਬੁਰਾਈ ਦੇ ਖਿਲਾਫ ਕਾਨੂੰਨੀ ਤੌਰ ਤੇ ਲੜਨਾ ਉਹਦਾ ਔਰਤਾਂ ਹੁਣ ਤਾਂ ਇੱਥੇ ਅਦਾਲਤਾਂ ਕਹਿ ਰਹੀਆਂ ਨੇ ਜੀਆਂ ਕਿ ਪੰਜਾਬ ਪੁਲਿਸ ਕੱਲੀ ਉਹ ਪੁਲਿਸ ਆ ਦੁਨੀਆ ਦੀ ਜਿਹੜੀ ਨਸ਼ਿਆਂ ਦੇ ਕਾਰੋਬਾਰ 'ਚ ਆਪ ਲੱਗੀ ਹੋਈ ਆ। ਕਹਿੰਦੇ ਕਹੁੰਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਤੇ ਮੁਕੱਦਮੇ ਚੱਲ ਰਹੇ ਨੇ ਤੇ ਆਏ ਦਿਨ ਇਸ ਤਰੀਕੇ ਦੇ ਇੰਕਸ਼ਾਫ ਛਪਦੇ ਆ ਕਿ ਸਾਰੇ ਭਾਰਤ ਨਾਲੋਂ ਵੱਧ ਨਸ਼ੇ ਦੇ ਕੇਸ ਇੱਥੇ ਨੇ। ਪਰ ਅਸਲ ਵਿੱਚ ਤਾਂ ਇਹ ਦੱਸਿਆ ਜਾ ਰਿਹਾ ਨਾ ਕਿ ਸਭ ਤੋਂ ਵੱਧ ਨਸ਼ੇ ਦੀਆਂ FIR ਜਾਂ ਖੇਪਾਂ ਇੱਥੇ ਨੇ। ਹਕੀਕਤ ਇਹ ਆ ਕਿ ਇਹ ਤਾਂ ਸਿਰਫ ਡਰਾਮਾ ਆ। 1% ਨਸ਼ਾ ਫੜ ਕੇ 99% ਨਸ਼ਾ ਇੱਥੇ ਬਕਵਾਇਆ ਜਾਂਦਾ। ਸੋ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕਰਕੇ ਨਹੀਂ ਤਾਂ ਹੋਣਾ ਇਹ ਚਾਹੀਦਾ ਸੀ ਜਦੋਂ ਭਾਈ ਨਿੱਜਰ ਦਾ ਕਤਲ ਦੀ ਖਬਰ ਆਉਣੀ ਸੀ ਤਾਂ ਪੰਜਾਬ ਦੇ ਹਰ ਨਾਕੇ ਹਰ ਮੋੜ ਦੇ ਉੱਤੇ ਇੱਥੇ ਲੋਕਾਂ ਦਾ ਹਜੂਮ ਬੈਠਾ ਹੋਣਾ ਚਾਹੀਦਾ ਸੀ ਕਿ ਸਾਡੀ ਕੌਮ ਦੇ ਬੰਦੇ ਨੂੰ ਮਾਰਿਆ ਤਾਂ ਮਾਰਿਆ ਕਿਵੇਂ। ਪਰ ਇੱਥੇ ਤਾਂ ਐਡਵੋਕੇਟ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਣ ਤੋਂ ਬਾਅਦ ਅਮਰੀਕਾ ਵਰਗੇ ਮੁਲਕ ਤੇ ਹੋਰਨਾਂ ਮੁਲਕਾਂ ਨੇ ਇੰਡੀਆ ਨੂੰ ਪੂਰਾ ਬਾਣੀ ਪਾਇਆ ਹੋਇਆ। ਪਰ ਇੱਥੇ ਕਿਸੇ ਨੇ ਜਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਪੁੱਛਿਆ, ਬਾਦਲ ਦਲ ਦੇ ਪ੍ਰਧਾਨ ਨੂੰ ਨਹੀਂ ਪੁੱਛਿਆ ਕਿ ਭਾਈ ਤੁਸੀਂ ਇੱਥੇ ਦੜ ਬੱਟੀ ਬੈਠੇ ਹੋ, ਤੁਹਾਡਾ ਕੋਈ ਨਹੀਂ ਹੈਗਾ ਤੁਹਾਡੀ ਕੌਮ ਦੇ ਬੰਦੇ ਮਾਰਦੇ। ਇੱਥੇ ਜੇਕਰ ਅਸੀਂ ਨਿੱਜਰ ਭਾਜੀ ਦਾ ਭੋਗ ਪਿੰਡ ਉੱਥੇ ਨਹੀਂ ਪਾ ਸਕੇ, ਪਿੰਡ ਦੇ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਸਟੇਟ ਸਿਸਟਮ ਨੇ ਡਰਾਇਆ ਜਾਂ ਹੋਰ ਏਦਾਂ ਦੀਆਂ ਗੱਲਾਂ ਨੇ, ਤਾਂ ਉਹਦਾ ਮਤਲਬ ਇਹੀ ਆ ਕਿ ਪਿਛਲੇ 60-70 ਸਾਲਾਂ ਵਿੱਚ ਜਦੋਂ ਅਕਾਲੀਆਂ ਦੇ ਵੀ ਰਾਜ ਰਹੇ ਨੇ, ਬਾਕੀ ਰਾਜਾਂ ਮੌਕੇ ਤਾਂ ਆਪਾਂ ਮੰਨ ਲਿਆ, ਜਿਨ੍ਹਾਂ ਨੂੰ ਆਪਾਂ ਸਭ ਤੋਂ ਵੱਧ ਕਹਿੰਦੇ ਆ ਵੀ ਇਹ ਪੰਥਕ ਨੇ, ਇਹਨਾਂ ਕੋਲੇ ਵੀ ਰਾਜ ਗੱਦੀਆਂ ਰਹੀਆਂ ਨੇ। ਇਹਨਾਂ ਨੇ ਵੀ ਸਿੱਖੀ ਅਤੇ ਸਿੱਖਾਂ ਦਾ ਕਿੰਨਾ ਕੁ ਕੀਤਾ ਉਹ ਅੱਜ ਜਦੋਂ ਆਪਾਂ ਕਹਿੰਦੇ ਆ ਝਾੜ ਦੇਖਾਂਗੇ। ਅੱਜ ਝਾੜ ਦੇਖਣ ਦਾ ਮੌਕਾ, ਕਿੰਨੇ ਕੁ ਪੰਥਕ ਸੋਚ ਵਾਲੇ ਬੱਚੇ, ਕਿੰਨੇ ਕੁ ਪੰਥਕ ਸੋਚ ਵਾਲੇ ਸਿੱਖ ਨੇ ਜਿਹੜੇ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਖਾੜਕੂ ਲਹਿਰ ਦੌਰਾਨ ਕਤਲ ਕਰ ਦਿੱਤੇ ਗਏ, ਬਹੁਤ ਸਾਰੇ ਬਾਹਰਲੇ ਮੁਲਕਾਂ ਨੂੰ ਭਜਾ ਦਿੱਤੇ ਗਏ। ਜਿਹੜੇ ਇੱਥੇ ਥੋੜੇ ਬਹੁਤੇ ਨੇ ਉਹ ਹਮੇਸ਼ਾ ਨਿਸ਼ਾਨੇ ਤੇ ਰਹਿੰਦੇ ਨੇ। ਸੋ ਪੰਜਾਬ ਦੇ ਵਿੱਚ ਪੰਥ ਲਈ ਕੌਮ ਲਈ ਗੱਲ ਕਰਨ ਵਾਲਿਆਂ ਦੀ ਇੰਨੀ ਘੱਟ ਗਿਣਤੀ ਜਿਹੜੀ ਆ ਉਹਦੇ ਲਈ ਜਿੱਥੇ ਭਾਰਤੀ ਸਟੇਟ ਸਿਸਟਮ ਦੋਸ਼ੀ ਆ ਉੱਥੇ ਨਾਲ ਬਾਦਲ ਦਲ ਬਾਦਲ ਪਰਿਵਾਰ ਵੀ ਦੋਸ਼ੀ। ਇਸ ਪਾਸੇ ਗੱਲ ਕਿਉਂ ਆ ਕਰ ਰਹੇ ਅੱਜ ਇਹ ਆ ਕਿ ਇੱਥੇ ਜਦੋਂ ਕੋਈ ਖਬਰ ਆਉਂਦੀ ਆ, ਜਿਵੇਂ ਅੱਜ ਅਮਰੀਕਾ ਦੀ ਇਹ ਖਬਰ ਬਾਰ-ਬਾਰ ਆ ਰਹੀ ਆ ਕਿ ਬਾਰ-ਬਾਰ ਇੰਡੀਅਨ ਏਜੰਸੀਆਂ ਦੇ ਨਾਲ ਉਹਨਾਂ ਦਾ ਸੰਪਰਕ ਬਣ ਰਿਹਾ ਤੇ ਇੰਡੀਅਨ ਏਜੰਸੀਆਂ ਨੇ ਕਹਿਤਾ ਕਿ ਜੀ ਜਿਵੇਂ ਕਹੋ, ਉੱਥੇ ਲੋਕ ਇਹੀ ਕਹਿੰਦੇ ਆ ਵੀ ਕਿਸੇ ਨਾ ਕਿਸੇ ਅਫਸਰ ਦੀ ਬਲੀ ਦੇ ਦੇਣਗੇ ਤੇ ਉਹ ਬਲੀ ਕਿਸੇ ਇਹੋ ਜਿਹੇ ਅਫਸਰ ਦੀ ਵੀ ਦਿੱਤੀ ਜਾ ਸਕਦੀ ਹੈ ਜਿਹੜਾ ਪੰਜਾਬ ਦਾ ਹੋਵੇ ਤੇ ਜਿਹੜਾ ਸਿੱਖ ਹੋਵੇ, ਵੀ ਇਹ ਸਿੱਖ ਹੀ ਇਹਨਾਂ ਨੂੰ ਮਰਵਾਉਂਦੇ ਫਿਰਦੇ। ਇਹ ਇੱਥੇ ਤੱਕ ਜਾ ਸਕਦੀ ਹੈ। ਇਹ ਵੀ ਹੋ ਸਕਦਾ ਕਹਿਣਗੇ ਜੀ ਉਹ ਤਾਂ ਆਪੇ ਸੁਸਾਈਡ ਕਰ ਗਿਆ, ਉਹ ਤਾਂ ਮਰ ਗਿਆ, ਕਿਉਂਕਿ ਉਹਦੇ ਤੋਂ ਗੱਲ ਉੱਥੇ ਨਹੀਂ ਨਾ ਰੁਕਣੀ। ਜੇ ਕਿਤੇ ਜਿਸ ਅਫਸਰ ਦੀ ਚਰਚਾ ਹੋ ਰਹੀ ਆ ਕਿ ਉਹ ਖੁਫੀਆ ਮਹਿਕਮੇ ਦਾ ਅਫਸਰ ਜਿਹੜਾ ਇਹਨਾਂ ਦੇ ਕਤਲੋਗਰਦ ਦੀ ਇਸ ਸਾਜ਼ਿਸ਼ ਦਾ ਹਿੱਸਾ, ਜੇ ਕਿਤੇ ਉਹ ਅਮਰੀਕਾ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਨਾਲ ਕੱਲੀ ਗੱਲ ਐਡਵੋਕੇਟ ਪੰਨੂ ਵਾਲੇ ਮਾਮਲੇ ਤੱਕ ਨਹੀਂ ਰਹਿਣੀ। ਉੱਥੇ ਲਿਜਾ ਕੇ ਤਾਂ ਇਹ ਵੀ ਗੱਲ ਖੁੱਲਣੀ ਆ ਕਿ ਭਾਈ ਆ ਜਿਹੜੀ ਤੂੰ ਵੀਡੀਓ ਭੇਜ ਕੇ ਕਿਹਾ ਸੀਗਾ, ਨਿਖਲ ਗੁਪਤੇ ਨੇ ਗਾਹਾਂ ਦਿਖਾਈ ਆ ਕਿ ਅਸੀਂ ਨਿੱਜਰ ਦਾ ਕੰਮ ਤਾਂ ਕਰਤਾ ਤੇ ਇਹ ਉੱਥੇ ਚੌਥੇ ਨੰਬਰ ਤੇ ਸੀ, 3 ਉੱਥੇ ਹੋਰ ਨੇ, ਉਹ 3 ਦੱਸ ਕਿਹੜੇ ਆ, ਤੇ ਨਿੱਜਰ ਦਾ ਕੰਮ ਜਿਹੜਾ ਕਰਾਇਆ ਉਹ ਤਾਂ ਗੱਲ ਹੋ ਗਿਆ। ਜਿਹੜੇ ਇੱਥੇ ਅਮਰੀਕਾ 'ਚ ਦੱਸੇ ਜਾ ਰਹੇ ਨੇ, ਜਿਹੜਾ ਇਹ ਨਿਖਲ ਗੁਪਤਾ ਕਹਿੰਦਾ ਸੀਗਾ ਕਿ ਅਸੀਂ ਤਾਂ ਤੁਹਾਨੂੰ ਮਹੀਨੇ 'ਚ 2-2 3-3 ਕੰਮ ਦੇ ਦਿਆ ਕਰਾਂਗੇ, ਸਾਨੂੰ ਤਾਂ 20-25 ਬੰਦੇ ਮਾਰਨੇ ਆ। ਉਹ ਸਾਰੀਆਂ ਗੱਲਾਂ ਦੇ ਲਈ, ਸਾਰੇ ਕਾਸੇ ਦੇ ਲਈ ਇਹ ਬੰਦਾ ਜਿਹੜਾ ਹੈਗਾ ਭੇਤ ਖੋਲ ਸਕਦਾ। ਸੋ ਇਸ ਕਰਕੇ ਇੱਕ ਪਾਸੇ ਤਾਂ ਇਹ ਆ ਕਿ ਇੰਡੀਅਨ ਸਿਸਟਮ ਇਹ ਜਤਾ ਰਿਹਾ ਕਿ ਅਸੀਂ ਅਮਰੀਕਾ ਨੂੰ ਬੰਦਾ ਹੀ ਹਵਾਲੇ ਕਰ ਦਿਆਂਗੇ, ਪਰ ਦੂਜੇ ਪਾਸੇ ਇਹ ਵੀ ਲੱਗਦਾ ਕਿ ਉਹ ਇਸ ਗੱਲ ਤੋਂ ਬਚਣਗੇ। ਬਹੁਤ ਸਾਰੇ ਅਫਸਰਾਂ ਦੇ ਇੱਥੇ ਜ਼ਿਕਰ ਚਰਚੇ ਚੱਲ ਰਹੇ ਨੇ, ਕਈਆਂ ਦੇ ਬਾਰੇ ਇੱਥੋਂ ਤੱਕ ਗੱਲ ਇਹ ਗਰੰਟੀ ਨਾਲ ਕਹੀ ਜਾ ਰਹੀ ਆ ਕਿ ਉਹ ਸਿੱਖ ਵਾ ਜਾਂ ਪੰਜਾਬੀ ਆ। ਪਰ ਅਸਲੀ ਗੱਲ ਇਹ ਹੈ ਕਿ ਅਮਰੀਕਾ ਨੂੰ ਜਿਸ ਪਾਸੇ ਵੱਲ ਨੂੰ ਵਧਣ ਦੀ ਲੋੜ ਆ, ਇੱਕ ਤਾਂ ਇੰਡੀਅਨ ਸਟੇਟ ਸਿਸਟਮ, ਜਿਵੇਂ ਪਾਕਿਸਤਾਨ ਨੂੰ ਕਹਿੰਦੇ ਹੁੰਦੇ ਸੀ ਨਾ ਵੀ ਟੈਰੋਰਿਸਟ ਡਿਕਲੇਅਰ ਕਰੋ, ਤਾਂ ਇੰਡੀਅਨ ਸਟੇਟ ਸਿਸਟਮ ਨੂੰ ਕਿਉਂ ਨਹੀਂ ਕਰਨਾ ਚਾਹੀਦਾ ਜੀ ਟੈਰੋਰਿਸਟ। ਦੂਜੇ ਪਾਸੇ ਇੱਥੇ ਜਿਹੜਾ ਅਜੀਤ ਡੋਭਾਲ ਮੁੱਖ ਤੌਰ ਦੇ ਉੱਤੇ ਤਾਂ ਫਿਰ ਉਹ ਦੋਸ਼ੀ ਆ ਜਿਹਨੇ ਸਾਰੀ ਪਲੈਨਿੰਗ ਕੀਤੀ। ਸੋ ਅਜੀਤ ਡੋਭਾਲ ਦੀ ਮੰਗ ਇੰਡੀਅਨ ਸਟੇਟ ਸਿਸਟਮ ਤੋਂ ਅਮਰੀਕਾ ਨੂੰ ਕਰਨੀ ਚਾਹੀਦੀ ਹੈ। ਖੈਰ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦਾ ਭਵਿੱਖ ਕਿੱਧਰ ਨੂੰ ਜਾਂਦਾ ਇਹ ਤਾਂ ਅਜੇ ਵਾਹਿਗੁਰੂ ਦੇ ਹੱਥ ਵੱਸ ਆ।
ਪਰ ਇਸ ਕਸ਼ਮਕਸ਼, ਇਸ ਔਖ ਭਰੇ ਵਾਲੇ ਦਿਨਾਂ ਦੇ ਵਿੱਚ ਜਿਵੇਂ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਨੇ ਸਾਡੇ ਲਈ ਹਾਂ ਦਾ ਨਾਅਰਾ ਮਾਰਿਆ, ਉਹਦੇ ਲਈ ਅਮਰੀਕਾ ਦਾ ਖਾਸ ਤੌਰ ਤੇ ਥੈਂਕਸ, ਧੰਨਵਾਦ ਕਰਨਾ ਬਣਦਾ। ਇੱਥੇ ਸਮਾਪਤੀ ਆ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।